नाराए तकबीर, अल्लाहू अकबर। नाराए तकबीर। एक छड़ दो डंग, एक छड़ दो डंग, मार मेरे दिल उत्ते आशिकां च आजू साडा रानी परी तो पावें नौहां ते सानू ले नचानी परी तो पावें नौहां ते सानू ले नचानी परी तो पावें नौहां ते सानू ले नचा। ਭੈੜੀ ਲਾਦ ਵੇਖ ਕਿਦਾਂ ਸਾਣੇ ਦੇ ਸੁੱਪਟਣ ਡਈ ਜੇ। ਓ ਬਾਪੂ ਮੇਰੇ ਪੌਦਿਆ ਤੂੰ ਮੇਰੀ ਕਹਾਣੀ ਨਾ ਕਦੇ ਪੂਰੀ ਹੋਣ ਦੇਈ। ਕਿੰਨਾ ਸੋਹਣਾ ਸੁਪਨਾ ਆ ਰਿਹਾ ਸੀ, ਪਰੀ ਤੋਂ ਪਾਵੇਂ ਉਂਗਲਾਂ ਤੇ ਮੈਨੂੰ ਲੈ ਨਚਾ। ਓਏ ਤੂੰ ਉਂਗਲਾਂ ਤਰਵਾ ਛੱਡੇਂਗਾ ਮੈਥੋਂ? ਵਿਹਲੜ ਬੰਦਾ ਘੱਟੋ ਘੱਟ ਆਪਣੇ ਖਾਣ ਜੋਗੇ ਕੰਮ ਕਰ ਛੱਡਦਾ ਹੈ। ਕਿਵੇਂ ਘਰੇ ਮੰਜਣਾ ਮੰਜਾ ਹੋਣ ਡਿਆ। ਉਹ ਖੇਤ ਚ ਕਿਹੜਾ ਮਾਰ ਛੱਡਿਆ ਕਰ। ਕਿਵੇਂ ਜੀ ਮੈਂ ਖੇਤ ਨੂੰ ਕਹਾਂ ਬੜੇ ਮਰੱਬੇ ਆਉਂਦੇ ਆ ਮੈਨੂੰ, 4 ਤਾਂ ਕਿੱਲੇ ਨੇ ਉਹ ਵੀ ਮਾਰੂ, ਹੋਰ ਉਹਨਾਂ ਛੋਲੇ ਬੀਜ ਲਾਂ ਮੈਂ। ਉਹ ਮੈਂ ਵੀ ਤਾਂ ਪਾਕਿਸਤਾਨੋਂ ਖਾਲੀ ਹੱਥੀ ਆਇਆ ਸਾਂ। 4 ਕਿੱਲੇ ਪਈ ਤੇ ਘਰ ਬਣਾ ਛੱਡਿਆ ਤੇਰੇ ਲਈ। ਚਵਲ ਕਿਸੇ ਥਾਂ ਦਾ। ਜਾ ਉੱਠ ਜਾ, ਤੇਜੋ ਤਾਈ ਨੇ ਦੁੱਧ ਦੇ ਗਿਆ। ਤੂੰ ਬੜਾ ਬਾਪੂ ਹੈ, ਬੜੀ ਤੇਜੋ ਤੇਜੋ ਲਾਈ ਹੈ, ਸ਼ੁਕਰ ਕੀ ਹੈ। ਤੂੰ ਚੰਮ ਨਾ ਲਵਾ ਛੱਡੀ ਮੈਥੋਂ। ਜਦੋਂ ਵੇਖੋ ਚਵਰੀਕਿਆ ਕਾਂਡਿਆ ਏ। ਤੇ ਚਲਾ ਜਾ, ਉਹਦੀ ਭਤੀਜੀ ਪ੍ਰੀਤੋ ਦਾ ਵਿਆਹ ਜੇ। ਪ੍ਰੀਤੋ ਦਾ ਵਿਆਹ ਧਰਤਾ, ਮੈਨੂੰ ਪੁੱਛਿਆ ਵੀ ਨਹੀਂ। ਇਹ ਮੈਨੂੰ ਪੁੱਛੀ ਪੁੱਛਣ ਨੂੰ ਤੂੰ ਕਾ ਤਿਲਕੂ ਪੰਡਾ ਜੇ। ਆ ਚੱਜ ਨਾਲ ਦੁੱਧ ਫੜਾਵੀਂ, ਵਿਚਾਰੀ ਬਿਨਾ ਮਾਂ ਪਿਓ ਦੀ ਧੀ ਜੇ। 2 ਕਿਲੋ ਦਾ ਦੁੱਧ ਦਿੰਦਾ ਖੋਲਾ। ਹੋਰ ਦੱਸ ਬਾਪੂ ਮੈਂ ਸਾਈਕਲ ਚੋਕੇ ਦੇ ਮੈਂ। मेरे बस ना रांझना वे जोर नाल बन के ले जांदे खेड़े। ओ किवें आ रांझिया, हीर सलेटी तां मार गई उडारियां फिर बड़ा भी है। जोर तां तू बहुत लाया पर कह ही नहीं गया। घट तो घट मेरे वांगू कुत्ते खाणियां करा लैंदा। ओ तेरे नालों तां यार होणीए वधिया रहे। घटो घट कह तां दित्ता भावें जुत्तियां ही खा लियां। फिर हुण रांझिया कानी पड़वाएगा, बड़ा भी है। ओ मेरे बस ना रांझना वे जोर नाल बन के ले जांदे खेड़े। मर के टोटी मार बड़ा पारा बोण वाला। आ भाई लवाई माड़ा जा हाथ लवा दे। ਆ ਲੈ ਲਵਾ। हैं कमाल दा तड़के बंदा तड़के यार। डफण बह गया। शर्म तो नहीं आती ताले तेन? मूहरे। घरे कुड़ी दा ब्याह धरिया ताए मूहरे बोतल धर ली जी। दारू दिंदी है तेनू ना, जेड़ा एडा वड्डा विड लाया है ना, ਉਹ ਨਹੀਂ ਦਿੰਦਾ ਤੈਨੂੰ ਨਾ, ਦਿੰਦਾ ਨਹੀਂ। ਉਹ ਭਲਾ ਮਾਨਸ ਬੰਦਾ ਮੈਂ, ਭਲਾ ਮਾਨਸ। ਉਹ ਜਿਹੜਾ ਤੇਰੀ ਭਤੀਜੀ ਦਾ ਵਿਆਹ ਕਰ ਰਿਹਾ ਆਪਣੇ ਪੱਲਿਓਂ। ਵੇ ਜੇ ਤੇਰੇ ਵਰਗੇ ਭਲੇ ਮਾਨਸ 10 ਹੋਰ ਹੋ ਗਏ ਨਾ ਤਾਂ ਤਰਗੀ ਦੁਨੀਆ। ਉਹ ਭੱਗ ਜਾ ਇੱਥੋਂ, ਨਹੀਂ ਤਾਂ ਮੈਂ ਮਾਰ ਦਿਆ ਗੱਲਾਂ। ਕਿਉਂ ਤੇਰੇ ਤੋਂ ਪੁੱਛ ਕੇ ਕਰਾਉਣਾ ਸੀ? ਨਹੀਂ ਮੇਰਾ ਮਤਲਬ ਤੂੰ ਮੇਰੇ ਨਾਲ ਸਲਾਹ ਤਾਂ ਕਰ ਲੈਂਦੀ। ਤੇਰੇ ਨਾਲ ਸਲਾਹ ਵੀ ਬੋਲਾ ਜਿਹਾ ਪਤਾ ਨਹੀਂ ਕੀ ਪਕਾਈ ਮਾਰੇ ਜਾਂਦਾ ਹੈ। ਪਕਾਈ ਨਹੀਂ ਪ੍ਰੀਤੋ, ਉਹ ਗੱਲ ਹੈ ਵੇ ਕਿ ਦੱਸ ਵੀ ਹੁਣ ਗੱਲ ਕੀ ਹੈ? ਮੈਂ ਦੱਸਦਾ। ਆ ਦੁੱਧ ਭੇਜਿਆ ਸੀ ਬਾਪੂ ਨੇ ਤੇਰੇ ਲਈ ਤਾਈ। ਮੇਰੇ ਵਾਸਤੇ ਹਾਂ ਰੁੜ ਜਾਣਾ, ਪਤਾ ਨਹੀਂ ਕੀ ਆਖੀ ਜਾਂਦਾ। ਮੈਨੂੰ ਪੂਛ ਲਬੇੜੀ ਲੱਗਦੀ ਆ ਤੇਰੀ ਤੜਕੇ ਤੜਕੇ। ਨਹੀਂ ਨਹੀਂ ਉਹ ਵੇ ਮੈਨੂੰ ਤਾਂ ਦੱਸ ਦੇ ਕੀ ਕਹਿਣਾ ਆਇਆ ਸੀ। ਉਹ ਮੈਂ ਕਹਿਣਾ ਸੀ ਕਿ ਆ ਵਾਲੀ ਦਵਾ ਲਿਓ। ਹਾਂ ਚੰਗਾ ਚੰਗਾ। ਇਹ ਤਾਂ ਜੋ ਓਹੋ ਉਹੀ ਭੌਂਕੀ ਜਾਂਦਾ ਬੈਠਾ, ਮੈਥੋਂ ਨਹੀਂ ਆਇਆ ਜਾਂਦਾ। ਤੂੰ ਆਉਣੀ ਆ ਕਿ ਨਹੀਂ? ਬੂਮਾ ਮਰ ਗਈ। ਆਉਣੀ ਆ ਜੀ। ਨਿੱਕੀ ਤੂੰ ਵੀ ਕਰ ਲੈ ਕੋਈ ਕੰਮ। ਮੈਂ ਕੀ ਕਰਾਂ? ਹੁਣ ਸਾਰਾ ਕੁਝ ਤੈਨੂੰ ਮੈਂ ਹੀ ਦੱਸਾਂ? 100 ਕੰਮ ਹੁੰਦੇ ਨੇ ਵਿਆਹ ਵਾਲੇ ਘਰੇ। ਜਾ ਜਾ ਕੇ ਪਿੰਡੀਆਂ ਕੱਟ ਲੈ। ਤੂੰ ਤਾਂ ਕੁਝ ਦੱਸਣਾ ਨਹੀਂ, ਮੈਂ ਦੱਸਦਾ। ਮੈਨੂੰ ਮੇਰਾ ਕੰਮ ਕਰ ਲੈਂਦੇ। ਪ੍ਰੀਤੋ ਮੈਂ ਉਹ ਪਿਆਰ ਕਰਦਾ ਤੈਨੂੰ। ਹਾਂ
ਦਿਮਾਗ ਤਾਂ ਸੂਤ ਆ ਤੇਰਾ। ਕੱਲ ਨੂੰ ਮੇਰੀ ਬਰਾਤ ਹੈ। ਤੂੰ ਜਵਾਬ ਦੇ ਦੇ। ਤੂੰ ਦਫਾ ਹੋ ਜਾ। ਨਾ ਤੂੰ ਹਲੇ ਇੱਥੇ ਹੀ ਖੜਾ ਹੈ, ਗਿਆ ਨਹੀਂ? ਡੋਲੂ ਬੋੜੋ ਸਾਡਾ। ਵੇ ਦੁੱਧ ਤਾਂ ਪਾ ਜਾਂਦਾ। ਮੈਂ ਅਸੀਂ ਨਾ ਬਣ ਜਾ। ਲੈ ਦੱਸ, ਮਸਾ ਤਾਂ ਭੇਜਿਆ ਸੀ ਬੂਟਾ ਸਿਓ ਨੇ। ਲਾ ਬਈ ਪਰਾਂ ਉੱਠ ਓਏ। ਲਾ ਬਈ। ਵੇ ਰਾਂਝਿਆ, ਬੂਟਾ ਸਿਓ ਨੂੰ ਭੇਜਦੀ ਕੜਾਹੀ ਤੇ। ਚੰਗਾ ਚੰਗਾ। ਓਏ ਖੜ ਜਾ ਦੋ ਘੜੀ, ਬੜਾ ਵੀ ਹੈ। ਇੰਨੀਆਂ ਵੀ ਕਾਹਦੀਆਂ ਕਾਲੀਆਂ। ਓ ਚਾਚੇ ਨੂੰ ਇਸ ਉਮਰ ਚ ਕਾਹਨੂੰ ਚੁਕਾਉਣੀਆਂ ਕੜਾਹੇ? ਇਹ ਜਵਾਨ ਜਹਾਨ ਗੱਭਰੂ, ਇਹ ਚੱਕੂਗਾ ਇਹਨੂੰ ਹੋਰ ਚੁਰਚ ਦੇਣਾ ਆਪਾਂ। ਭਈ ਜੀ ਪਲੇਗ ਇਹਨੂੰ। ਬੂਟੇ ਨੂੰ ਨਾ ਦੇਖਣ ਦਿਓ ਵਿਆਹ ਤੁਸੀਂ। ਕਿਉਂ ਵੀ ਰਾਂਝਿਆ, ਕਰੇਂਗੇ ਨਾ ਹੀਰ ਦੇ ਵਿਆਹ ਚ ਕੰਮ ਹੈ? ਮੈਂ ਵੀ ਕਰਾਉਣਾ ਚਾਚੇ। ਓਏ ਉਹ ਮੁੰਡਿਆ, ਪਾਣੀ ਦੀ ਬਾਲਟੀ ਲੈ ਕੇ ਆਈ। ਚੰਗਾ ਜੀ, ਕੰਮ ਕਰ ਲੈ ਤੂੰ ਵਗ ਜਾ। ਉਹ ਛੇਤੀ ਲਿਆ, ਪੈਰਾਂ 'ਚ ਝਾਂਜਰਾਂ ਪਾਈਆਂ ਨੇ। ਉਹ ਖੜ ਜਾ, ਸਾਹ ਤਾਂ ਲੈ ਆਉਣਾ। ਸ਼ੁਕਰ ਆ ਰੱਬਾ, ਬਾਲਟੀ ਭਰ ਗਈ। ਉੱਪਰ ਹਟ, ਜਿਹੜਾ ਹੁੰਦਾ ਸੜਾ ਉੱਪਰ ਹੀ ਚੜਿਆ ਹੁੰਦਾ। ਅੱਛਾ ਕੋਈ ਓਏ ਇੱਥੇ ਕਿਉਂ ਰੱਖਤੀ? ਮਾਰ ਵਿੱਚ। ਆ ਲੈ। ਓਏ ਓਏ ਓਏ, ਆ ਕੀ ਕਰਤਾ ਓਏ? ਆਪ ਹੀ ਤਾਂ ਗਿਆ ਸੀ ਮਾਰ ਵਿੱਚ। ਉਹ ਭਾਈ ਮੈਨੂੰ ਕੋਈ ਚੱਜ ਦਾ ਬੰਦਾ ਦੇ ਦੋ। ਬੰਦਾ ਕੋਈ ਬੰਦੇ ਨੂੰ ਮੈਂ ਦਿਹਾੜੀ ਤੇ ਆਇਆ ਹੋਇਆ, ਤੂੰ ਪੁੜੇ ਰੱਖਣਾ ਲਈ ਮੇਰੇ ਤੋਂ। ਕੰਮ ਖਰਾਬ ਕਰਤਾ, ਉੱਤੋਂ ਬਕਵਾਸ ਮਾਰਦਾ। ਹੋਰ ਹੁਣ ਨਾ ਜੁੱਤੀ ਮਾਰਾਂ ਤੇਰੇ। ਓਏ ਆ ਹੁਣ ਛੋਲੇ ਕਿਵੇਂ ਬਣ ਗਏ? ਓ ਤੂੰ ਮੇਰੇ ਤੋਂ ਨਾ ਲੈ ਲਈ ਛੋਲੇ ਕਿਤੇ। ਓਏ ਲੜੋ ਨਾ, ਆਪਣੀ ਧੀ ਭੈਣ ਦਾ ਵਿਆਹ ਹੈ। ਓਏ ਹੁਣ ਤੂੰ ਨਾ ਲੈ ਲਈ ਮੇਰੇ ਤੋਂ ਛੋਲੇ ਕਿਤੇ। ਭੈਣ ਹੋਊਗੀ ਤੇਰੀ। ਜਾ ਹੁਣ। ਜਾਨਾ ਹਰੀ ਹਰੀ ਗੰਦਲ ਮੰਗਾ ਰਾਣੀਏ, ਸਾਡੇ ਆਉਂਦੀਆਂ ਦੇ ਸ਼ਗਨ ਮਨਾ ਰਾਣੀਏ, ਸਾਡੇ। ਓ ਜਿੰਨਾ ਚਿਰ ਰਾਣੀ ਨਹੀਂ ਆਉਂਦੀ ਉਹਨਾਂ ਚਿਰ ਰਾਜੇ ਦੀ ਸੇਵਾ ਦਾ ਮੌਕਾ ਲੈ ਲਓ। ਦੇਖ ਕਿਵੇਂ ਠਰਕ ਭੋਰਦਾ ਹੈ। ਨੀ ਵੱਜ ਕੇ ਢੋਲਕੀ ਵਜਾ ਹਰੀ ਹਰੀ ਗੰਦਲ ਤਾਂ ਹਰੀ ਹਰੀ ਐ, ਆ ਗਈਆਂ ਜਲੇਬੀਆਂ ਖਾਣ ਕੀ ਤੁਹਾਡੀ ਬੁੜੀ ਮਰੀ ਐ। ਹਾਏ ਹਾਏ ਵੇ, ਕਿਉਂ ਸ਼ਗਨਾਲ ਦਿਨ ਕੋ ਬੋਲਦਾ ਹੈ? ਵੇਖ ਕਿਵੇਂ ਕੁੱਤੇ ਵਾਂਗੂ ਭੌਂਕਦਾ ਵਾ। ਚਿਪੜ ਜਾ, ਮੂੰਹ ਤੋੜ ਦੇਣਾ ਤੇਰਾ ਮੈਂ। ਓਹੋ, ਵੇ ਕੰਧ ਬਣਿਆ ਖੜਾ ਪਰਾ ਹੋ। ਨੀ ਮੈਂ ਸਦਕੇ ਆ ਗਈਆਂ। ਇਹ ਤੋਂ ਕਾਹਤੋਂ ਡਰ ਗਈਆਂ? ਇਹ ਤਾਂ ਇਹੋ ਜਿਹੀ ਹੈ। ਮਾਸੀ ਹੈ ਕੌਣ ਇਹ? ਇਹ ਰਾਂਝਾ ਹੈ, ਬੂਟਾ ਸਿਰ ਫੂਜੀ ਦਾ ਮੁੰਡਾ। ਪਿਓ ਤੇ ਤਾਂ ਭੁੰਨੜਾ ਜਮਾ ਹੀ ਨਹੀਂ ਗਿਆ। ਚਲੋ ਆ ਜਾ ਗਾਲੋ ਹੁਣ। ਚਲੋ ਪੜੇ ਆ ਜਾ। ਗੰਦਲ ਮੰਗਾ ਓ ਬੱਲੇ ਓਏ ਰਾਂਝਿਆ, ਹੀਰ ਵਾਲਾ ਗੁੱਸਾ ਮੇਲਣਾ ਤੇ ਤੇਰੀ ਸਾਲਾ ਮੱਲੋ ਮੱਲੀ ਸੱਟ ਉੱਥੇ ਵੱਜਦੀ ਐ। ਸਿਉ ਦਾ ਜਹਾਜ਼ ਵਿੱਚ ਚੱਲੇ ਪਾਣੀ, ਸਿਉ ਦਾ ਜਹਾਜ਼ ਵਿੱਚ ਚੱਲੇ ਪਾਣੀ, ਸਾਨੂੰ ਪਾ ਦੇ ਖੈਰਾਂ ਵੇ ਤੇਰੀ ਧੀ ਦੇ ਸਾਦੀ ਰਾਣੀ, ਸਾਨੂੰ ਪਾ ਦੇ। ਉਹ ਸਾਡੇ ਕਰਮਾਂ 'ਚ ਇਹੋ ਜਿਹੀ ਲਿਖ ਦਿੰਦਾ ਕੋਈ। ਵੇ ਸਰਦਾਰਾ ਕੁਝ ਦੇ ਹੀ ਦੇਵੇ। ਆ ਜਾ ਸਾਈਕਲ ਤੇ ਬਹਿ ਜਾ, ਤੈਨੂੰ ਝੂਟੇ ਦੇ ਦੇਣਾ ਹੈ। ਜਾ ਵੇ ਰੁੜ ਜਾਣਿਆ, ਠਰਕੀ ਜਾਣਾ ਹੋਵੇ ਤਾਂ ਤੈਨੂੰ ਤਾਂ ਕਿਤੇ ਮੈਂ ਗਦੌੜਾ ਨਾ ਦੇਦਾ। ਪਕਾਈ ਵੇਖ ਕਿਵੇਂ ਮਾਰਦਾ। ਉਹ ਵੇਖ ਨੀ ਰਫੂਜੀਆਂ ਦਾ ਰਾਂਝਾ। ਲੈ ਉਹਨੂੰ ਕਹਿ ਲਿਆ ਵੇ ਸਰਦਾਰਾ, ਕੁਝ ਖਾਣ ਨੂੰ ਤੇ ਲਿਆ। ਸੁਖੀ ਸੰਦੀ ਵਿਆਹ ਆਈ ਤੇਰੇ ਘਰ ਚ। ਉਹ ਵੇਖ ਨਹੀਂ ਲਈ ਆਉਂਦਾ ਈ। ਜਿਉਂਦਾ ਰਹਿ ਪੁੱਤ, ਤੇਰੀ ਭੈਣ ਦਾ ਵਿਆਹ ਸੁਖੀ ਸੰਦੀ ਹੋ ਜਾਈ। ਬਣਾ ਦੂ ਤਾਂ ਪ੍ਰੀਤੋ ਤੋਂ ਰੱਖੜੀ। ਓਏ ਜੀਜੇ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਨਾ ਭੁੱਲੀ। ਖੜ ਜਾ, ਮੈਂ ਦੱਸਦਾ ਤੁਹਾਨੂੰ। ਤੇਰਾ ਭਾਈ ਦੇ ਬੇੜਾ ਦੁਖਦੀ ਥਾਂ ਤੇ ਮਰਿਆ। ਤੂੰ ਪਾ ਕਿਵੇਂ ਰਾਂਝਿਆ?
ਉਹ ਤੇਰੀ ਤਾਂ ਯਾਰ ਦੁਨੀ ਲੁੱਟੀ ਗਈ ਉਹ ਹੋਈ ਤੇਰੇ ਨਾਲ ਜੱਗੋਂ 13ਵੀਂ ਹੈ ਹਾਲੇ ਤਾਂ 14ਵੀਂ ਤੇਰੇ ਨਾਲ ਉਦੋਂ ਹੋਊ ਜਦੋਂ ਤੇਰੀ ਪ੍ਰੀਤੋ ਬਗਾਨੇ ਪੁੱਤਰ ਨਾਲ ਡੋਲੀ ਬੈਠ ਕੇ ਹੁਰ ਹੋ ਗਈ ਕਿਉਂ ਲੱਗੀਆਂ ਮਿਰਚਾਂ ਓਏ ਹਾਲੇ ਤਾਂ 14 ਹੀ ਗਿਣਾਈਆਂ ਨੇ ਜਿਸ ਹਿਸਾਬ ਨਾਲ ਤੂੰ ਲੱਗਿਆ ਮੈਂ ਤੂੰ ਗਿਣਤੀਆਂ ਮੁਕਾਏਗਾ ਹਾਲੇ ਤਾਂ 15ਵੀਂ ਤੇਰੇ ਨਾਲ ਉਦੋਂ ਹੋਊ ਜਦੋਂ ਪ੍ਰੀਤੋ ਦੇ ਜਵਾਕ ਤੈਨੂੰ ਘੋੜਾ ਬਣਾ ਕੇ ਤੇਰੇ ਉੱਤੇ ਬੈਠ ਕੇ ਕਹਿਣਗੇ ਚੱਲ ਮਾਮੇ ਦੇ ਘੋੜੇ ਦਾਗੜ ਦਾਗੜ ਚੱਲ ਮਾਮੇ ਦੇ ਘੋੜੇ ਦਾਗੜ ਦਾਗੜ ਮੇਰੇ ਘੋੜੇ ਦਾਗੜ ਦਾਗੜ ਚੱਲ ਮਾਮੇ ਦੇ ਘੋੜੇ ਦਾਗੜ ਦਾਗੜ ਕਰ ਤੇਰੀ ਸਵੇਰ ਤਾਂ ਦੇਖੀ ਜਾਣਾ ਜਿਹੜਾ ਦੇਖੋ ਮੇਰੇ ਤੇ ਆ ਕੇ ਨਾ ਬਈ ਲੜਨਾ ਨਹੀਂ ਰਾਂਝਾ ਉਹ ਬੱਟਾ ਰਾਂਝਾ ਉਹ ਤੇਰਾ ਸਿਰੇ ਨਾਲ ਭਾਈ ਨਹੀਂ ਪਿਆ ਉਹ ਛਿੰਦਿਆ ਕਿਉਂ ਖਾ ਪੀ ਕੇ ਖਲਾਰਾ ਪਾਇਆ ਤੜਕੇ ਦਾ ਦੇਖੀ ਜਾਨੀ ਤੈਨੂੰ ਅੱਖੀ ਲੱਛਣ ਫੜੇ ਨੇ ਦੇਖਣ ਵਾਲੇ ਕੀ ਸੋਚਦੇ ਹੋਣਗੇ ਮੇਰੇ ਤੇ ਐਵੇਂ ਸ਼ੱਕ ਕਰਨਗੇ ਤੇਰਾ ਜਾਣਾ ਕੱਖ ਨਹੀਂ ਤੇ ਮੇਰਾ ਰਹਿਣਾ ਕੱਖ ਨਹੀਂ ਬਿਨਾਂ ਮਾਂ-ਬਾਪ ਦੀ ਧੀਆਂ ਆ ਦੇਖ ਆ ਬੰਨੇ ਤੇਰੇ ਅੱਗੇ ਹੱਥ ਕੱਲ ਨੂੰ ਮੇਰੀ ਬਰਾਤ ਆਉਣੀ ਹੈ ਤੇ ਤੂੰ ਨਾ ਹੀ ਆਈ ਐਵੇਂ ਕੋਈ ਨਾ ਕੋਈ ਨਵਾਂ ਸਿਆਪਾ ਛਿੜੂ ਰਾਂਝਿਆ ਇੱਕ ਗੱਲ ਸੁਣ ਕੇ ਜਾਈ ਕਿਆ ਮੈਂ ਵੀ ਨਹੀਂ ਸਕੀ ਪਿਆਰ ਮੈਂ ਵੀ ਕਰਦੀ ਸੀ ਪਰ ਹੁਣ ਕੁਝ ਹੋ ਨਹੀਂ ਸਕਦਾ ਉਹ ਤਾਂ ਬਹੁਤ ਕੁਝ ਸਕਦਾ ਮੇਰੇ ਪੁੱਤ ਦਾ सारे चलो चाह पी लो आओ चाह पियो चाह चलो चाह पीने चाह चलो भी चलो 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 सारे चलो सब गल सुन लो माई भाई जानी कूंज काग नाल व्याई सब गल सुन लो माई भाई जानी कूंज काग नाल व्याई सब गल सुन लो माई भाई जानी कूंज काग नाल व्याई इत्थे आप न जावे बनाई लोक बनाउंदे ने जोड़ी हो कोई बिरले ने जेड़े तुहों लिखा के लियाउंदे ने जोड़ी हो कोई बिरले ने जेड़े तुहों लिखा के लियाउंदे ने जोड़ी लियाउंदे ने जोड़ी सेरा अगया मां दिया
ਜੀਜਾ ਮਿਲਦੀ ਤੇਰੀ ਵੇ ਹੋਏ ਕਿਉਂ ਬਾਪ ਤੇਰੇ ਨਾਲ ਸ਼ਕਲ ਨਾ ਜੀਜਾ ਮਿਲਦੀ ਤੇਰੀ ਵੇ ਆਪਾਂ ਘੋਲ ਕੇ ਸ਼ਰਬਤ ਪਿਆਇਆ ਉਸਨੇ ਐਸਾ ਅਸਰ ਵਿਖਾਇਆ ਘੋਲ ਕੇ ਸ਼ਰਬਤ ਪਿਆਇਆ ਉਸਨੇ ਐਸਾ ਅਸਰ ਵਿਖਾਇਆ ਜਾ ਕੇ ਮੇਲ ਚ ਪੜਤੂ ਪਾਇਆ ਸਾਰਾ ਕਾਰਜ ਸੌਰ ਗਿਆ ਫਿਰ ਸੇਰਿਆਂ ਵਾਲਾ ਜਿੱਧਰ ਨੂੰ ਆਇਆ ਦੌੜ ਗਿਆ ਫਿਰ ਸੇਰਿਆਂ ਵਾਲਾ ਜਿੱਧਰ ਨੂੰ ਆਇਆ ਦੌੜ ਗਿਆ ਕਾਕਾ ਜੀ ਨੂੰ ਬੁਲਾਓ ਆਪਾਂ ਛਾਪਾ ਦੀ ਰਸਮ ਕਰ ਲਈਏ ਉਹ ਬਿੰਦਰ ਕਿੱਥੇ ਆ ਇੱਥੇ ਸੀ ਜੀ ਇੱਥੇ ਤੀ ਓ ਬਿੰਦਰਾ ਓਏ ਆ ਜਾ ਹੁਣ ਆਉਣਾ ਬਾਪੂ ਖੜ ਇੱਕ ਮਿੰਟ ਖੜ ਤੋ ਕਿਆ ਹਾਂ ਬਾਈ ਤੋ ਕੀ ਆਇਆ ਲੱਗਦਾ ਨਹੀਂ ਝੂਠ ਨਾ ਬੋਲ ਝੂਠ ਨਹੀਂ ਬੋਲਦਾ ਮੈਂ ਨਹੀਂ ਮੰਨਦਾ ਚੰਗਾ ਫਿਰ ਸਾਰੇ ਆਪ ਹੀ ਦੇਖ ਲੋ ਲੋ ਕਰ ਲੋ ਦਰਸ਼ਨ ਮਜ਼ਾਕ ਦੀ ਵੀ ਕੋਈ ਹੱਦ ਹੁੰਦੀ ਆ ਓਹੋ ਇੰਨੇ ਕਾਲੇ ਇੰਨੀ ਬੇਇੱਜ਼ਤੀ ਚਲੋ ਬਰਾਤ ਵਾਪਸ ਆਈ ਬਾਪੂ ਬਿੱਟੂ ਬੱਚਾ ਨਹੀਂ ਜਾਂਦਾ ਕਿਤੇ ਬਿੱਟੀ ਨਾ ਨਿਕਲ ਜੇ ਨਾਰਾ ਤਗਦ ਹਜ਼ਾਰੇ ਦਾ ਨਾਰਾ 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 ਦਰਦ ਧਾਰਾ ਨਾਰਾ 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 ਨਹੀਂ ਡਲਿਆ ਨਾ ਚਾੜ ਦਿੱਤਾ ਨਾ ਚੰਦ ਪੈ ਗਈ ਤੇਰੇ ਕਾਲਜੇ ਠੰਡ ਪ੍ਰੀਤੋ ਉਹ ਮੁੰਡਾ ਠੀਕ ਨਹੀਂ ਸੀ ਤੇਰੇ ਲਈ ਤੂੰ ਅੰਬ ਲੈਣੇ ਸੀ ਮੈਂ ਜਿਹਦੇ ਨਾਲ ਮਰਜ਼ੀ ਵਿਆਹ ਕਰਾਵਾਂ ਹੱਕ ਕੀ ਤੇਰਾ ਮੇਰਾ ਵਿਆਹ ਤੜਾਉਣ ਦਾ ਉਹ ਮੈਂ ਪਿਆਰ ਕਰਦਾ ਤੈਨੂੰ ਪਿਆਰ ਕਰਦਾ ਜੀਤ ਕਰਦੇ ਲਾਵਾ ਖਿੱਚ ਕੇ ਗੱਲ ਨਾਲ ਵੈਸੇ ਰਾਂਝਿਆ ਹੈਗਾ ਤਾਂ ਬਿੱਜੂ ਜਿਹਾ ਹੀ ਸੀ ਮੈਂ ਤਾਂ ਸ਼ੁਕਰ ਮਨਾਇਆ ਤੂੰ ਨਾ ਕਾਲੀ ਬਾਪੂ ਜੀ ਨੂੰ ਭੂਆ ਫੁੱਫੜ ਕੋਲ ਗੱਲ ਕਰਨ ਲਈ ਭੇਜਦੀ ਕੱਲ ਕਿਨੇ ਦੇਖੀ ਮੈਂ ਤਾਂ ਅੱਜ ਹੀ ਭੇਜਦਾ ਆ ਲੈਣ ਦੇ ਮੇਰੇ ਪੁੱਤ ਦੇ ਨੂੰ ਮਾਂ ਮਹਾਰਾਜੇ ਥੋੜਾ ਇਲਤੀ ਵੇ ਮੈਂ ਤੇ ਬਹੁਤ ਘੂਰਨਾ ਵਾਂ ਪਰ ਮੇਰਾ ਰਾਂਝਾ ਦਿਲ ਦਾ ਨਹੀਂ ਜੇ ਮਾੜਾ ਉਹ ਦਿਲ ਦਾ ਕੋਈ ਝਾਰ ਪਾਉਣਾ ਚਾਚਾ ਨਾਲੇ ਇਹਨੂੰ ਕੋਈ ਛੋਟਾ ਮੋਟਾ ਕਾਰਾ ਕੀਤਾ ਪਿੰਡ ਦੀ ਕੁੜੀ ਦਾ ਵਿਆਹ ਤੜਵਾਇਆ ਉਹ ਤੂੰ ਮੇਰੇ ਤੋਂ ਲੱਤਾਂ ਨਾ ਤੜਾ ਲੀਆਂ ਆਪਦੀਆਂ ਚੁੱਪ ਕਰੋ ਰਾਂਝਿਆ ਤੂੰ ਪੰਚਾਇਤ 'ਚ ਬੈਠਾ ਛਿੰਦਾ ਜਮਾ ਠੀਕ ਕਹਿ ਰਿਹਾ ਉਹ ਤੂੰ ਬਲਦੀ ਤੇ ਤੇਲ ਨਾ ਪਾ ਬਾਪੂ ਪਿਛਲੀ ਵਾਰੀ ਇਹਨੂੰ ਵੋਟਾਂ ਨਹੀਂ ਨਾ ਪਈਆਂ ਇਸੇ ਕਰਕੇ ਬੁੜਕ ਬੁੜਕ ਕੇ ਪੈਂਦਾ ਇਹ ਤੂੰ ਚੁੱਪ ਮਰਨਾ ਕਿੱਥੇ ਜਲੂਸ ਕੱਢੀ ਮੇਰਾ ਹੋਰ ਅੱਗੇ ਬੜਾ ਹਾਰ ਪੈਂਦੇ ਨੇ ਤੈਨੂੰ ਉਹ ਮੁੰਡਾ ਪ੍ਰੀਤੋ ਦੇ ਲਾਇਕ ਨਹੀਂ ਸੀ ਸਾਰੀ ਉਮਰ ਦਾ ਡੰਡ ਲੱਗ ਜਾਂਦਾ ਜੇ ਪ੍ਰੀਤੋ ਦਾ ਵਿਆਹ ਉਹਦੇ ਨਾਲ ਹੋ ਜਾਂਦਾ ਉਹ ਡੰਡ ਤਾਂ ਤੂੰ ਐ ਅੱਜ ਤਾਂ ਨੇ ਪ੍ਰੀਤੋ ਦੀ ਜਾਨ ਵਾਪਸ ਕੀਤੀ ਐ ਉਹ ਕੱਲ ਨੂੰ ਤੁਸੀਂ ਵੀ ਧੀਆਂ ਭੈਣਾਂ ਵਿਆਹੁਣੀਆਂ ਨੇ ਜੇ ਉਹਨਾਂ ਦੇ ਰਿਸ਼ਤੇ 'ਚ ਢੁੰਝ ਡਾਤੀ ਕੋਈ ਫੇਰ ਸਰਪੰਚ ਸਾਹਿਬ ਹੁਣ ਵੀ ਮੰਨ ਲਓ ਮੇਰੀ ਮੈਂ ਕਹਿੰਦਾ ਇਹਨੂੰ ਪਿੰਡੋਂ ਬਾਹਰ ਕੱਢੋ ਉਹ ਤੂੰ ਮੇਰੇ ਤੋਂ ਦੰਦ ਨਾ ਕਢਾ ਲਈ ਆਪਦੇ ਪਹਿਲਾਂ ਉਹ ਮੈਂ ਪੰਚਾਇਤ ਦੇ ਮੂੰਹ ਨੂੰ ਚੁੱਪਾਂ ਨਹੀਂ ਤਾਂ ਮੈਂ ਕੀ ਓਏ ਕੀ ਨਹੀਂ ਤਾਂ ਮੈਂ ਪਹਿਲਾਂ ਵੀ ਚੁੱਪੀ ਉਹ ਕੀ ਕਰਨਿਆ ਇਹਨੂੰ ਕਹਿਣਾ ਕੁਛ ਚੁੱਪ ਕਰ ਜਾ ਦਬਾਓ ਜਾ ਤੂੰ ਓਏ ਦਬਾਓ ਜਾ ਤੂੰ ਮੈਂ ਆਪੀ ਗੱਲ ਕਰ ਲਾਂਗਾ ਦੇਖ ਲਓ ਹੈ ਕੋਈ ਇਹਨੂੰ ਪੰਚਾਇਤ ਦੀ ਸੰਗ ਸ਼ਰਮ ਜਮਾ ਹੀ ਹੈ ਨਹੀਂ ਇਹਨੂੰ ਤਾਂ ਪਿੰਡੋਂ ਕੱਢਣਾ ਚਾਹੀਦਾ ਸਰਪੰਚ ਸਾਹਿਬ ਉਹ ਬਸ ਕਰ ਛਿੰਦਿਆ ਕੀ ਗੱਲਾਂ ਕਰਨਾ ਪਿਆ ਉਹ ਰਾਂਝੇ ਨੇ ਕੋਈ ਕਤਲ ਤੇ ਨਹੀਂ ਕੀਤਾ ਨਾ ਅਜੇ ਕਤਲ 'ਚ ਕੋਈ ਕਸਰ ਹੈ ਉਹ ਰਾਂਝੇ ਦੀ ਤਾਂ ਹੋਗੀ ਚੌੜ ਦੀ ਚੌੜ ਪਰ ਮੇਰਾ ਤਾਂ ਝੁੱਗਾ ਚੌੜ ਹੋ ਗਿਆ ਨਾ ਖਰਚਾ ਪਤਾ ਕਿੰਨਾ ਹੋ ਗਿਆ ਇਹਦੀ ਭਤੀਜੀ ਦੇ ਵਿਆਹ ਓਏ ਤਾਂ ਗਦੌੜਾ ਵੀ ਬਣਾਈ ਬੈਠੇ ਸੀ ਨਾ ਮੇਰੀ ਕੱਲੀ ਦੀ ਆ ਉਹ ਤੇਰੀ ਕਿਹੜਾ ਕੁਛ ਲੱਗਦੀ ਨਹੀਂ ਪੰਚਾਇਤ ਮੂਰੇ ਜ਼ੁਬਾਨ ਚਲਾਉਣੀ ਆ ਉਹ ਚੁੱਪ ਕਰਕੇ ਬਈਆ ਨਹੀਂ ਤਾਂ ਮਰ ਗਈ ਹੁਣ ਇਹਨਾਂ ਨੂੰ ਹੈ ਕੋਈ ਪੰਚਾਇਤ ਦੀ ਸੰਗ ਸ਼ਰਮ ਓਏ ਭੋਰਾ ਵੀ ਨਹੀਂ ਗੱਲ ਸੁਣ ਬੂਟਾ ਸਿਆ ਰਾਂਝੇ ਦੀ ਮਾਫੀ ਮੰਗਣ ਲੱਗਿਆ ਤੂੰ ਹੀ ਸ਼ਰਮ ਖਾ ਤੇ ਗੱਲ ਹੁਣ ਮੁੱਕਦੀ ਇੱਕ ਹੈ ਰਾਂਝਾ ਅੱਜ ਤੋਂ ਬਾਅਦ ਪਿੰਡ 'ਚ ਨਹੀਂ ਰਹੂਗਾ ਸਰਪੰਚ ਸਾਹਿਬ ਉਹ ਪਿੰਡ ਛੱਡ ਕੇ ਜਾਏਗਾ ਕਿੱਥੇ ਜਿੱਥੇ ਮਰਜ਼ੀ ਜਾਵੇ ਅੱਜ ਤੋਂ ਬਾਅਦ ਉਹਦਾ ਹੁੱਕਾ ਪਾਣੀ ਬੰਦ ਗੱਲ ਸੁਣ ਲਓ ਪਿੰਡ ਵਾਲਿਓ ਅੱਜ ਤੋਂ ਬਾਅਦ ਜਿਹੜਾ ਵੀ ਕੋਈ ਰਾਂਝੇ ਦੇ ਨਾਲ ਪਸ਼ੂ ਪੱਠਾ ਸਾਂਝਾ ਕਰੂਗਾ ਕੋਈ ਉਹਨੂੰ ਵਿਆਹ ਸ਼ਾਦੀ ਤੇ ਸੱਦੂਗਾ ਤਾਂ ਉਹਦਾ ਵੀ ਪਿੰਡ ਦੇ ਵਿੱਚੋਂ ਹੁੱਕਾ ਪਾਣੀ ਬੰਦ ਮਾਫੀਆਂ ਮੰਗਣ ਨੂੰ ਇੰਨਾ ਟਾਈਮ
ਬੰਦੇ ਨੇ ਕਦੇ ਫੇਰ ਵੀ ਗਲਤੀ ਕਰਨੀ ਹੁੰਦੀ ਹੈ। ਸਾਰੀਆਂ ਮਾਫੀਆਂ ਲੱਗਦਾ ਅੱਜ ਹੀ ਮੁਕਾ ਕੇ ਆਊਗਾ ਬਾਪੂ। ਆ ਗਿਆ ਬਾਪੂ। ਆ ਦੇਖ ਮੇਰੇ ਪੁੱਤ ਦਿਆ, ਤੇਰੇ ਪੁੱਤ ਨੇ ਤੇਰੇ ਵਾਸਤੇ ਕੀ ਬਣਾਇਆ। ਜੇ ਤੂੰ ਥੋੜੀ ਦੇਰ ਹੋਰ ਨਾ ਆਉਂਦਾ, ਮੈਂ ਤਾਂ ਰੋਟੀ ਪਾਣੀ ਖਾ ਕੇ ਆਰਾਮ ਨਾਲ ਸੌਂ ਜਾਣਾ ਸੀ। ਫਿਰ ਆਪ ਹੀ ਬਣਾਉਂਦਾ ਰੋਟੀਆਂ, ਆਪ ਹੀ ਕਰਦਾ ਦਾਲ ਸਬਜ਼ੀ ਗਰਮ। ਆ ਦੇਖ ਮੇਰੇ ਪੁੱਤ ਦਿਆ ਕੀ ਬਣਾਇਆ ਤੇਰੇ ਲਈ, ਕੱਦੂ ਘਿਓ ਤੇ ਨਾਲ ਗਰਮਾ ਗਰਮ ਦੁੱਧ। ਰਾਂਝੇ ਕੇ ਹੱਥੋਂ ਵਿੱਚ ਜਾਦੂ ਹੈ। ਲੈ ਦੇਖ ਆ ਕੇ। ਮੈਂ ਨਹੀਂ ਖਾਣੀ ਜੇ ਰੋਟੀ। ਉਹ ਖਾ ਲਾ ਮੇਰੇ ਪੁੱਤ ਦਿਆ, ਘੀਚੂ ਦੇ ਢਾਬੇ ਨੂੰ ਵੀ ਮਾਤ ਪਾਉਂਦੀ ਆ। ਲੈ ਫੜ। ਤੈਨੂੰ ਸੁਣਿਆ ਨਹੀਂ ਕਿ ਮੈਂ ਨਹੀਂ ਖਾਣੀ ਰੋਟੀ। ਆ ਜੋੜੇ ਜੇ ਤੇਰੇ ਅੱਗੇ ਹੱਥ। ਸਾਰੀ ਪੰਚਾਇਤ ਅੱਗੇ ਸਿਰ ਨਹੀਂ ਮੈਂ ਕਰਾ ਛੱਡਿਆ ਜੇ ਮੇਰਾ। ਓ ਰੱਬ ਦਾ ਵਾਸਤਾ ਹੀ ਜਾਂ ਪਿੰਡ ਛੱਡ ਕੇ ਚਲਾ ਜਾ ਕਿਤੇ। ਸਾਰਾ ਪਿੰਡ ਇਹੋ ਚਾਹੁੰਦਾ ਹੀ। ਸਾਰੇ ਪਿੰਡ ਨੂੰ ਛੱਡ, ਤੂੰ ਦੱਸ ਕੀ ਚਾਹੁੰਦਾ ਬਾਬੂ। ਮੈਂ ਵੀ ਇਹੋ ਚਾਹੁੰਦਾ ਵਾਂ। ਰਾਂਝਿਆ, ਰਾਂਝਿਆ। ਓਏ ਹੋਏ, ਲੱਗਦਾ ਸ਼ਹਿਰ ਚੱਲਿਆ ਵਿਆਹ ਦਾ ਸਮਾਨ ਲੈਣ। ਮੇਰੇ ਲਈ ਕੀ ਲੈ ਕੇ ਆਏਗਾ? ਭੂਆ ਫੁੱਫੜ ਤੋਂ ਨਾ ਮੈਨੂੰ ਬਾਹਲੀ ਉਮੀਦ ਹੈ ਨਹੀਂ। ਚੱਲ ਮੈਂ ਆਪ ਹੀ ਦੱਸ ਦਿੰਨੀ ਆ। ਇੱਕ ਤਾਂ ਨੰਦਾ ਵਾਲਾ ਸੂਟ ਨਾਲ ਗੋਟੇ ਵਾਲੀ ਚੁੰਨੀ ਸਿਤਾਰੇ ਲੱਗੀ ਹੋਈ। ਤੈਨੂੰ ਤੇਰੇ ਭੂਆ ਫੁੱਫੜ ਨੇ ਕੁਝ ਦੱਸਿਆ ਨਹੀਂ? ਲੈ ਮੈਨੂੰ ਕਿਤੇ ਕੋਈ ਕੁਝ ਦੱਸਦਾ ਹੈ? ਤੇਰੇ ਫੁੱਫੜ ਨੇ ਪੰਚਾਇਤ 'ਚ ਮੈਨੂੰ ਪਿੰਡੋਂ ਕਢਾਤਾ। ਕਢਾਤਾ? ਹੁਣ ਫਿਰ ਮੈਂ ਕੀ ਕਰੂੰ? ਤੂੰ ਮੇਰੀ ਉਡੀਕ ਕਰੀ, ਮੈਂ ਬਹੁਤ ਛੇਤੀ ਤੈਨੂੰ ਵਿਆਹਣ ਆਊਂਗਾ। ਪਰ ਚੱਲਾ ਕਿੱਥੇ ਹੈ? ਪਤਾ ਨਹੀਂ, ਮੈਂ ਚੱਲਦਾ ਮੇਰੀ ਬੱਸ ਲੰਘ ਜੂ। ਕਿੱਥੇ ਵਾਲੀ ਬੱਸ? ਇਹ ਵੀ ਨਹੀਂ ਪਤਾ। ਪੱਲੇ ਪਾ ਗਿਆ ਉਮਰ ਦਾ ਰੋਣਾ, ਹਾਸੇ ਸਾਰੇ ਨਾਲ ਲੈ ਗਿਆ ਜਾਣ ਵਾਲਿਆ। ਹਾਸੇ ਸਾਰੇ ਨਾਲ ਲੈ ਗਿਆ ਜਾਣ ਵਾਲਿਆ। ਵੇ ਜਾਣ ਵਾਲਿਆ, ਵੇ ਜਾਣ ਵਾਲਿਆ। ਕਿਤੇ ਫੇਰ ਨਾ ਭਲੱਕੜ ਮੱਥੇ ਲੱਗਦੀ। ਪਤੰਦਰ ਗੱਲ ਕਰਕੇ ਮਿੰਟ ਜੀ ਭੁੱਲ ਜਾਂਦਾ। हाँ भाई, तुमने किधर मुंह चाका है? ओ साहब जी, ਤੁਹਾਨੂੰ ਦੱਸਿਆ ਤਾਂ ਸੀ, ਕਿਉਂ ਯਾਦ ਨਹੀਂ? हाँ याद है, बिल्कुल याद है। आपने भला क्या दसा था? ਓਹੋ ਸਾਹਿਬ ਜੀ, ਕੀ ਬਣੂ ਥੋੜੀ ਭੁੱਲਣ ਦੀ ਬਿਮਾਰੀ ਦਾ। ਉਹ ਮੈਂ ਦੱਸਿਆ ਸੀ ਮੈਂ ਪਿੰਡ ਜਾ ਰਿਹਾ। हाँ खबर दसा था, खबर नहीं दसा था, पर और मैंने भी तो दसा था ना कि जब तक तेरी थां दूजा बंदा नहीं आ जाता तुम घर नहीं जा सकते। ਓਹੋ ਸਾਹਿਬ ਜੀ, ਮੈਨੂੰ ਨਹੀਂ ਲੱਗਦਾ ਹੁਣ ਇੱਥੇ ਕੋਈ ਆਊਗਾ। ਮੈਨੂੰ ਤਾਂ ਲੱਗਦਾ ਬੀਆਬਾਨ ਦੇ ਕੇ ਮੁੜੀ ਗਿਆ ਹੋਣਾ। ਉਹ ਸਾਹਿਬ ਜੀ, ਉਹ ਵੇਖੋ ਵੇਖੋ ਕੋਈ ਤੁਰਿਆ ਆਉਂਦਾ ਹੈ। ਚੰਗਾ ਸਾਹਿਬ, ਮੈਂ ਚੱਲਦਾ। ਜਹਨ ਸਾਹਿਬ, ਜੈ ਜੈ ਜੈ। ਸਭ ਕਹੇ ਜੀ ਜਗ੍ਹਾ ਤੇ ਚੌਂਕੀ ਬਣਾਈ ਹੈ ਜੀ। ਤੁਰ ਤੁਰ ਕੇ ਲੱਤਾਂ ਭੂਆ ਭੂਆ ਕਰਨ ਲੱਗ ਗਈਆਂ। 2.5 ਕਿਲੋ ਭਾਰ ਘਟ ਗਿਆ ਜੀ। ਜੇ ਇੱਕ ਦੋ ਵਾਰੀ ਹੋਰ ਆਉਣਾ ਪੈ ਗਿਆ ਮੈਂ ਤਾਂ ਇਹਦੇ ਵਰਗਾ ਹੋ ਜਾਊਂਗਾ ਜੀ। ਉਹ ਤੂੰ ਲੰਘ ਰਹੀ ਆ, ਪਿਸ਼ਾਬ ਵੀ ਡੱਫ ਲਿਆ ਕਰ। ਚੱਲ ਜਾ ਕੇ ਕੱਚੀ ਲੱਸੀ ਬਣਾ ਕੇ ਲਿਆ। ਗਲਾ ਸੁੱਕ ਕੇ ਤੇਰੀਆਂ ਡੌਲੀਆਂ ਵਰਗਾ ਹੋਇਆ ਪਿਆ। ਸਭ ਤੁਸੀਂ ਪੀਓਗੇ ਜੀ? ਉਹ ਪਰ ਇਹ ਹਾਂ ਪੀਣਗੇ। ਗਰਮੀਓ ਵਾਲੀ ਹੋਈ ਪਈ ਹੈ ਜੀ। ਉਹ ਤੂੰ ਮੇਰਾ ਮੂੰਹ ਕੀ ਦੇਖੀ ਜਾਣਾ। ਚੱਲ ਇਥੋਂ। ਜੇ ਮੈਂ ਥੱਕਿਆ ਹੋਇਆ ਤਾਂ ਮਤਲਬ ਇਹ ਨਹੀਂ ਕਿ ਲਫੜੇ ਨਹੀਂ ਲਾ ਸਕਦਾ ਤੇਰੇ। ਸਗੋਂ ਥੱਕਿਆ ਹੋਇਆ ਮੈਂ ਵੱਧ ਬੜਾਂਗਾ ਕਰਦਾ ਹੁੰਦਾ। ਦੇਖਦਾ ਤਾਂ ਐਂ ਜਿਵੇਂ ਲਾਂਗਰੀ ਨਹੀਂ ਹੌਲਦਾਰ ਹੁੰਦਾ। ਉਹ ਬਾਈ ਇਹ ਸੱਚੀਓ ਹੌਲਦਾਰ ਆ।
ਸਾਹਿਬ ਥੱਕੇ ਹੋਏ ਨਾਲ ਮਖੌਲ ਤਾਂ ਨਾ ਕਰੋ ਜੀ। ਇਹ ਹੌਲਦਾਰ ਐ ਤਾਂ ਫਿਰ ਮੈਂ ਸੂਬੇਦਾਰ ਹਾਂ। ਬਾਈ ਮੈਂ ਮਜ਼ਾਕ ਨਹੀਂ ਕਰਦਾ, ਇਹਨਾਂ ਦਾ ਮੂੰਹ ਨਹੀਂ ਫਿੱਤੀਆਂ ਵੇਖੋ। ਸਾਹਿਬ ਸਿਪਾਹੀ ਰਾਜਾ ਸਿੰਘ ਪੋਸਟ ਤੇ ਹਾਜ਼ਰ ਜੀ। ਮੈਂ ਚੱਲਦਾ ਸਾਹਿਬ, ਜੈ ਹਿੰਦ। हाँ तू चल। हाँ आ गया तुम ठिकाने पे। चल मेरे साथ तुर। जी सामान तेरा बुरा चखेगा। चल लेके आ जाते हैं मुंह चूक के, सामान चूका नहीं जाता। अच्छा मुंडा, तुमने अपना नाम क्या दसा था? ਸਾਹਿਬ ਰਾਂਝਾ ਸਿੰਘ। अच्छा रांझा, वही रांझा जिसको साहिबा के भाइयों ने बांट दिया था। ਉਹ ਤਾਂ ਮਿਰਜ਼ਾ ਸੀ, ਮੈਂ ਰਾਂਝਾ ਸੀ। अरे जो भी है, मरे तो दोनों कंजर कामों में ही। बैठ जा। हाँ जी। देखो जबान, 3 बातें मेरी बहुत पक्की है। अच्छा जी। एक तो मेरा स्वभाव बहुत कूता है। अच्छा जी। दूसरा, मैं कोई बात भूलता नहीं हूँ। तीजी? तीजी क्या? बात बातों बूतों में क्या रखा है? अच्छा जवान, तुम कोई गाल सुनाओ। थोनू जी? हाँ गाला जिन्नियां मर्जी साहब। तेरी गाली नहीं, बात। अच्छा ये बताओ, हर बंदा फौज में कुछ न कुछ सोच के भर्ती होता है। हाँ जी। तुम क्या सोच के फौज में भर्ती हुए भाई? सोचना की है जी। मेरे तो कुब्बे दे बजी लत्त वाली गल हुई। पिंडों लत्त बजी, मैं फिरोजपुर जा बजा। ਉੱਥੇ ਫੌਜ ਦੀ ਭਰਤੀ ਚੱਲਦੀ ਸੀ, ਮੈਨੂੰ ਲੱਗਿਆ ਲੰਗਰ ਚੱਲਦਾ। ਮੈਂ ਅੰਦਰ ਗਿਆ, ਉਹਨਾਂ ਨੇ ਨਾਲ ਮੈਨੂੰ ਵੀ ਭਜਾ ਲਿਆ। ਬਸ ਫਿਰ ਤੁਹਾਡੇ ਸਾਹਮਣੇ ਹੀ ਖੜਾ ਜੀ, ਅਸਮਾਨ ਜਿਹਾ ਚਕਾਤੇ ਨਾਲ ਬੰਦੂਕ ਜੀ ਫੜਾਤੀ। ਕਹਿੰਦੇ ਬਾਰਡਰ ਤੇ ਚੱਲ। मैं तो बड़ा दुखी है। ये कुब्बे के लात तो बचती रहती है। अब मैं तुम्हें बॉर्डर के रूल समझाता हूँ। जी साहब। आप रेडी हो? जी साहब। दसो साहब। क्या? बॉर्डर के नियम। कौन सा बॉर्डर? हाँ बॉर्डर का। चलो आ जाओ जी। कमाल का बंदा यार, इशारा किधर करता तुर किधर पे। देखो जवान, यहाँ से 200 नहीं आधा किलोमीटर तक हमारी थौ है और उसके आगे पाकिस्तान है। उधर से कोई इधर आए तो ठोक देना। ठोक तो मैं दूंगा जी, पर मैंने एक गल दसो, 2 मुल्कों का बॉर्डर है पर बिच निशानी है ही नहीं। जवान, जहाँ पे एक पत्थर की निशानी थी, नेरी आई, निशानी रेत में दब गई। पर अपन पता किवें लगू अपना बॉर्डर कित्थे तक है जी? जवान, तुम्हें वो टिब्बा दिखता है? हाँ जी हाँ जी हाँ जी। वहाँ तक हमारी हद है और उसके आगे पाकिस्तान। हाँ, संभालो मोर्चा। जी साहब। हाँ साहब जी, साहब जी, साहब जी, साहब जी, साहब जी उठो। क्यों डोंडी पाट रखी है? क्या हुआ? साहब जी अपने नाल तो जग्गो 13वीं होगी जी। पर तुम कौन हो? साहब मैं रांझा, अजय मैं कल तक ड्यूटी पे आया। हाँ याद है याद है। क्या हुआ? अपना बॉर्डर उठ गया जी। बॉर्डर उठ गया? हाँ जी हाँ जी। चलो दिखाओ। आओ जी। बॉर्डर ना हुआ, लावा हुआ। किधर उठ गया? देखो जी। नाइस लोकेशन। साहब बॉर्डर हाँ रातों रात ही उठ गया जी। हाँ बेवकूफ, बॉर्डर उड़ा नहीं है, ये रेगिस्तान है। यहाँ टिब्बे अपनी जगह बदलते रहते हैं। अच्छा जी, फिर हुण हल निकालते हैं। कोई बात नहीं बहादुर सिंह, दिमाग लड़ाना पड़ेगा, दिमाग लड़ाना पड़ेगा अगर है तो। ओए, तुम मेरा पीछा क्यों कर रहे हो? अब हटो। दिमाग लड़ाना पड़ेगा। लड़ गया। अरे मूर्खो, तुम भी ध्यान रखा करो, सारा दिन बैठे रहते हो। ये करी की ਜਾਂਦਾ ਬਿੰਗਾ जी।
इसको बांध देता हूं, नहीं तो ये फिर उड़ जाएगा। अब हो गया पक्का काम। बहुत दिमाग है भाई बहादुर सिंह। वो सामने देखो, मैंने चंडी गाड़ दी है, वहां तक है अपना हिंदुस्तान, और उसके आगे पाकिस्तान। उधर कोई इधर आवे तो उन्हें ठोक। जवान, अब जम के ड्यूटी दो। मैं थक चुका हूं, मैं सोने जा रहा हूं। जाओ जी। कहाँ? सौन। यस, शाबाश जवान। ये चंगा बंदा यार, डंडा कट के थक गया साहब। ਹਾਂ ਬੜਾ ਵੀ ਹੈ ਇਹਦਾ ਤਾਂ ਗਿੱਟਾ ਵੀ ਸੂਰਜ ਵਾਂਗੂ ਚਮਕਦਾ। ਹਾਏ ਓ ਰੱਬਾ, ਅੱਡੀਆਂ ਕੂਚਣ ਦੀ ਵੀ ਨਹੀਂ ਲੋੜ। ਮੱਥਾ ਟੇਕਦਾ ਚਾਚੀ। ਜਿਉਂਦਾ ਰਹਿ ਭਾਈ। ਨਾ ਤੂੰ ਕਿੱਧਰ? ਮੈਂ ਤਾਂ ਇਧਰੋਂ ਬਾਰ ਮੂਹਰੋਂ ਲੰਘਿਆ ਜਾਂਦਾ ਸੀਗਾ ਜੀ। ਮੈਂ ਕਿਹਾ ਜਾਂਦਾ ਜਾਂਦਾ ਚਾਚੀ ਨੂੰ ਮਿਲ ਜਾ, ਜੇ ਨਾ ਮਿਲਿਆ ਤਾਂ ਗੁੱਸਾ ਕਰੂਗੀ। ਨਾ ਭਾਈ, ਮੈਂ ਕਾਹਨੂੰ ਗੁੱਸਾ ਕਰਨਾ, ਵਗ ਜਾਂਦਾ। ਚਾਚੀ ਤਾਂ ਨਗਦੀ ਬੇਇੱਜ਼ਤੀ ਕਰੀ ਜਾਂਦੀ ਹੈ। ਆ ਬੱਗੂ ਗੋਸ਼ੇ ਲੈ ਕੇ ਆਇਆ ਸੀਗਾ ਜੀ, ਆ ਖਾ ਲਿਓ ਤੁਸੀਂ ਵੀ। ਮੇਰੀ ਖਾਂਦੀ ਹੈ ਜੁੱਤੀ, ਲੱਗਦਾ ਬੱਬੂ ਗੋਸ਼ਿਆਂ ਦਾ। ਬੜਾ ਵੀ ਹੈ, ਮੇਰੇ ਬੱਗੂ ਗੋਸ਼ੇ ਵੀ ਤੈਨੂੰ ਕੌੜੇ ਲੱਗਦੇ ਆ। ਉਸ ਪਤੰਦਰ ਦੇ ਕੌੜ ਤੋਂ ਮੈਂ ਵੀ ਪਤਾਸਿਆ ਵਾਂਗੂ ਲੱਗਦੇ ਤੈਨੂੰ। ਵੇ ਤੂੰ ਕੀ ਭੌਂਕੀ ਜਾਂਦਾ? ਓਏ ਸ਼ੁਕਰ ਕਰ ਚਾਚੀ, ਭੌਂਕਿਆ ਹੀ ਆ, ਵੱਡਿਆ ਨਹੀਂ ਗਿੱਟਿਆਂ ਤੋਂ। ਜਿਹੜੇ ਹਿਸਾਬ ਨਾਲ ਤੁਹਾਡੇ ਘਰ ਦੇ ਹਾਲਾਤ ਨੇ ਨਾ ਹੁਣ, ਇਹਨੂੰ ਕੋਈ ਚੱਜ ਦਾ ਮੁੰਡਾ ਤਾਂ ਮਿਲਣਾ ਨਹੀਂ। ਤੁਸੀਂ ਮੇਰੇ ਨਾਲ ਕਰ ਦਿਓ ਇਹਦਾ ਰਿਸ਼ਤਾ। ਵੇ ਤੂੰ ਜੁੱਤੀਆਂ ਖਾਏਗਾ ਹੁਣ ਮੈਥੋਂ। ਖੜ ਵੇ ਮਰ ਜਾਣਿਆ, ਤੇਰੀ ਹਿੰਮਤ ਕਿਵੇਂ ਹੋਈ ਵੇ ਗੱਡੇ ਆ ਕੇ ਮੂੰਹ ਤੇ ਗੱਲ ਕੱਢਣ ਦੀ? ਤੂੰ ਰਹਿਣ ਦੇ, ਖਾਲੀ ਪ੍ਰੀਤਾਂ ਨੂੰ ਕੁੱਟ ਲੈਣ ਦੇ। ਦਫਾ ਹੋ ਜਾ ਇੱਥੋਂ, ਬੰਦੇ ਦਾ ਪੁੱਤ ਨਾ ਤਾਂ ਮੂੰਹ ਨਾ ਦਿਖਾਈ ਮੈਨੂੰ। ਚਾਚੀ ਤੁਸੀਂ ਇਹਦਾ ਹੱਥ ਫੜਾਓ, ਪੁੱਤ ਤਾਂ ਚਾਹੇ ਬਾਂਦਰ ਦਾ ਹੀ ਸਮਝ ਲਓ। ਆਏ ਜਣ ਕੀੜਾ ਤੇਰੇ ਇਹੋ ਜਿਹੇ ਦੇ, ਦਫਾ ਹੋ ਜਾ ਇੱਥੇ, ਤੈਨੂੰ ਮੈਂ ਕਿਹਾ। ਫਿਰ ਮੈਂ ਹੁਣ ਰਿਸ਼ਤੇ ਨੂੰ ਨਾ ਹੀ ਸਮਝਿਆ ਚਾਚੀ? ਤੂੰ ਲੈ ਕੇ ਜਾਈ ਡੋਲਾ, ਮੈਂ ਧਰਦੀਆਂ ਤੇਰੇ ਹੱਥ ਤੇ ਰੁਪਈਆ। ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਉਤਰੇ ਨਖੱਤੇ। साहब जी, साहब जी देखो तो सही साहब जी। क्या है ये? साहब जी बार्डर उड़ गया सी, मसा फड़ के लिया मैं। अच्छा, उड़ गया था? और की चाय को छोड़, पहले बार्डर देखते हैं। जानते खेड़ के चक के लिया जी बार्डर। तुम रोज मेरी तड़के तड़के नींद खराब कर देते हो। अब तुम्हें मैं एक ऐसा तगड़ा तरीका बताता हूँ, जिससे बार्डर का पता करना पक्का काम हो जाएगा। जहाँ से 250 करमों तक हमारा इलाका, इससे गांव का दूजा देश। आ हुई ना गल, पहला मेरे पोते तो मैंने ऊही खज्जल करी गए, कदे झंडी देख कदे टिब्बा देख। मैं हुणे कर्मा मार के आउणा। 1 2 3 4 5 6 7 8 9 26 27 28। लेफ्ट राइट, हाँ लेफ्ट राइट है। 150 152 152 153। लेफ्ट राइट, लेफ्ट रॉन्ग। खबरें 150, खबरें 200। 211 212 213 215। ओए 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 ओए, और 203। और मैंने गलत दस दिया। और रंजन, और सोनी महिवाल, और फरियाद 231 232 और मेरी गल सुन, और तू गलत जा रहा। अरे इसका तो भोग पड़ेगा, जेल नहीं बचेगा। और तुझे अब गोली मार देंगे वो, और मरना तो पहले नाम तो दस जा। 239 240। ये मरेगा हुआ, और आ जा हुआ, आ लेना हुआ, ये मरेगा हुआ। 246 247 248 249। हाँ होगी 250। जमा सही है। ओ पाकिस्तानियों, कान खोल के गल सुन लो मेरी। आ खिंचती लकीर। जनाब, ओ हिंदुस्तानी अपनी हदूद अंदर आ गया है। इन्हू ते ठोका रहन दे गुलफाम, कोई सिर्फ रा नवा भर्ती होया होना।
ਆਪੇ ਮੁੜ ਜਾਏਗਾ। ਉਹ ਜੇ ਕੋਈ ਤੁਹਾਡੇ ਚੋਂ ਇੱਧਰ ਆਇਆ ਨਾ ਮੈਂ ਠੋਕ ਦੂੰ। ਉਹ ਲੱਗੀ ਸਮਝ ਮੇਰੇ ਪੁੱਤ ਦਿਆ। ਆ ਰੱਖਤਾ ਪੈਰ ਤੁਹਾਡੇ ਵਾਲੇ ਪਾਸੇ ਵੀ। इसने मेरी सुनी नहीं, जे मरेगा। साहब हमला हमला हो गया। हमला लगता है मजनू क्या? जब तुम्हें मैं ऊंची ऊंची बातें दे रहा था तुमने मेरी क्यों नहीं सुनी? पैर पसर पसर के तुर रहा था। पहली गल तो साहब ये है कि मेरा नाम मजनू नहीं, मेरा नाम रंज है। दूजी गल है कि ਜਦੋਂ ਕੋਈ ਬੰਦਾ ਤੁਰਿਆ ਜਾਂਦਾ ਹੋਵੇ ਉਹਨੂੰ ਪਿੱਛੋਂ ਵਾਜਾਂ ਨਹੀਂ ਮਾਰੀਦੀਆਂ। ਤੀਜੀ ਗੱਲ ਇਹ ਕਿ ਜੇ ਮੈਂ ਗਿਣਤੀ ਭੁੱਲ ਜਾਂਦਾ ਮੈਂ ਪਾਕਿਸਤਾਨ ਵਾਲੇ ਪਾਸੇ ਜਾ ਵੜਨਾ ਸੀ ਤੇ ਅਗਲੇ ਨੇ ਮੇਰੇ ਹਿੱਕ 'ਚ ਗੋਲੀ ਮਾਰਨੀ ਸੀ, ਹਿੱਕ 'ਚ। ਤੇ ਚੌਥੀ ਗੱਲ ਸਾਹਿਬ ਇਹ ਹੈ ਇਧਰਲਾ ਪੈਰ ਮੇਰਾ ਪਾਕਿਸਤਾਨ ਜਾ ਆਇਆ। ਵਧੀਆ ਕੀਤਾ ਸਾਹਿਬ ਨੇ। तुम्हें पांचवी गल का तो पता ही नहीं। तेरी एक टांग नहीं, तू पूरे का पूरा पाकिस्तान में था। उल्लू का पट्टा। ਓਏ 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 ਇੱਧਰ ਸਾਡੇ ਵਾਲੇ ਪਾਸੇ ਕੀ ਡੋਕੀ ਲੈਣ ਆਇਆ ਓਏ? ਮੁੜ ਜਾ ਤੂੰ। ਉਹ ਅਸੀਂ ਆਪਣੀ ਸਰਜ਼ਮੀਨ ਤੇ ਆ। ਉਹ ਮੰਨ ਜਾ ਮੇਰੀ ਗੱਲ ਮੇਰੇ ਪੁੱਤ ਦੇ, ਮੈਨੂੰ ਲੱਗਦਾ ਤੁਸੀਂ ਸਾਡੇ ਵਾਲੀ ਜ਼ਮੀਨ ਤੇ ਹੋ। ਉਹ ਦੇਖ ਲਓ ਫਿਰ ਮੈਂ ਗੋਲੀ ਚਲਾਉਣ ਲੱਗੇ ਮਿੰਟ ਨਹੀਂ ਲਾਉਣਾ। ਉਹ ਮੁੜ ਜਾ ਕੇ ਮੈਂ ਚਲਾਵਾ। ਚੱਲ ਗਈ ਨਾ ਗੋਲੀ। ਉਹ ਤੁਹਾਨੂੰ ਕਿਹਾ ਸੀ ਮੇਰੇ ਪੁੱਤ ਦਾ ਮੇਰੇ ਤੋਂ ਗੋਲੀ ਚੱਲ ਜਾਣੀ ਆ। ਤੁਸੀਂ ਕਿਹੜਾ ਮੰਨਦੇ ਹੋ? ਹੁਣ ਭੱਜੀ ਜਾਣਾ ਤੂੰ। ਉਹ ਕਰਦੀ ਨਾ ਉਹੀ ਗੱਲ। ਉਹ ਕਾਹਨੂੰ ਮੰਨਦੇ ਹੋ ਮੇਰੀ ਗੱਲ ਤੁਸੀਂ? ਉਹ ਤੈਨੂੰ ਕਿਹਾ ਸੀ ਨਾ ਮੇਰੇ ਤੋਂ ਗੋਲੀ ਚੱਲ ਜੂਗੀ। ठहरा हिंदुस्तानिया, ठहर जा। जनाब जनाब ठीक हो ना? हाँ गुलफाम, कोई लत नु चुके लांगे। आहिस्ता जनाब, आहिस्ता। एक तो जो दिन भी बड़ी छेती चढ़ जाता है, ऊपर से रांझे के पूत ने आज उठाया ही नहीं। ओह, ये बकरा भी है ना रास्ते में बांध रखा है। ओह, ये तो ऊँट है। अगर तुम बकरा होता ना तो झटकाया जाता। हाँ? हाँ भाई मजनू, तुमने बड़ा मुंह सा मरोड़ी रखा है। साहब मेरे पुੱਤ ਦਿਆ रात तक कसूते ही काम हो चलिया सी। कसूता काम? कौन सा कसूता काम? कसूते वर्गा कसूता जी। रात पाकिस्तान वाले पासियों दो बंदे आ गए। मैं मारी छिक ते बंदा मुंह दे मुंह। छींक से बंदा मुंह दे मुंह? अरे तुमने बंदूक में डालकर छींक मारी थी। छिक नाल गोली भी चल गई सी। ਜਦੋਂ मैं लवे जाके देखा ना, जमे मेरे वर्गा बंदा जी, मेरे वर्गा नक, मेरे वर्गी अखा, बिल्कुल मेरे वर्गा। अच्छा तुम ये बताओ, कहीं तुम्हारा बापू पाकिस्तान में गेड़ी तो नहीं लगाने गया था? ਉਹ ਤੂੰ ਚੰਗਾ ਬੰਦਾ ਸਾਹਿਬ। ਮੈਂ ਤਾਂ ਜਦੋਂ ਆਪਣਾ ਮੂੰਹ ਕਿਸੇ ਬਗਾਨੇ ਧੜ ਤੇ ਦੇਖਿਆ ਮੈਨੂੰ ਤਾਂ ਡੋਬੂ ਜੇ ਪਈ ਜਾਂਦੇ ਨੇ। अरे जवान तुम्हें डोबू नहीं, होम सिकनेस हो गई है। ਇਹ ਮੇਰੇ ਪੁੱਤ ਦੀ ਕੀ ਹੁੰਦੀ ਆ? मैं तो कुछ पुट्ठा सीधा भी नहीं खाता जी। जवान जब तुम होम से निकले होंगे तो किसी ने सींग मार दी होगी तो होम सिकनेस हो गई। जय हिंद साहब जी। जय हिंद। आ साहब जी चिट्ठी आई है जी कोई अपना रांझा सिंह दे नाम दी। मेरी है। अरे जवान तुम कुछ खा पी लिया करो भाई, बड़े कमजोर से भर्ती हो गए। आहो साहब जी तुसी तो जिवें गड़ाई लेके कमीज पाड़ दिंदे हो। चल जाके चिट्ठियां बांट। चिट्ठियां। हाँ भाई जवान, कोई प्रॉब्लम?
ਬਾਪੂ ਢਿੱਲਾ ਹੋ ਗਿਆ ਮੇਰੇ ਪੁੱਤ ਦਾ। फिर तो तुम्हें जाना चाहिए। दारू पी पी ढिल्ला हो गया हूँ। वाह, ये होता प्यो पुत्र का प्यार। पहले तुम्हें याद करके दुखी होता होगा, फिर पीता होगा। कानू खुशी च पींदा होना कि बलाट वाली। छुट्टी के लिए अर्जी दोगे तो बहुत दिन लग जाएंगे। वैसे काम तो है रिक्सी, तुम्हारा तो जहाँ से पीएंट भी नेड़े ही है। तुम चले जाओ, मैं सांभ लूंगा, ठीक है? ऐसी चिट्ठियों का मतलब होता है कि बंदा लबे लगा हुआ है। बापू की बड़ा वर्त गया है। आया रब्बा, पेट वाला कोई बैठने भी नहीं आया। ऐसा की बड़ा करता जी तू बापू। और जिਉਂਦੇ ਵਾਲੀ ਮੈਂ ਕਮਖਤਾ ਕਿਉਂ ਜਿਉਂਦੇ ਨੂੰ ਪੱਟਣ ਡਿਆ? ओ जा ओए बापू, तेरियां भी कच्चियां ही गल्लां ने। चिट्ठी भी पाई, मरिया फेर नहीं तू। चिट्ठी? ਕਿਹੜੀ चिट्ठी ਓਏ? ਆ ਮੈਂ ਕੋਈ चिट्ठी चुट्ठी नहीं पाई जे। फिर होर किहड़े कंजर ने पाई है? उधर बार्डर ते पता किन्ने काम छड़ के आया मैं। किड्डा पंगा पिया होया उत्थे। ਕਿਹੜਾ ਪੰਗਾ ਓਏ? ਕੀ ਹੋ ਗਿਆ? ਉਹ ਕਿਤੇ ਲੜਾਈ ਦੇਣ ਲੱਗੀ? लड़ाई कानू छड़ बापू, तेरे नहीं समझ आनी। ਓਏ ਦੱਸੇਗਾ ਵੀ ਹੋਇਆ ਕੀ ਹੈ? होना की है, इस बार पाकिस्तान वाले पासों साडी चौंकी ते दो फौजी आ बड़े। मैं गोली मारती, गोली लगी एक दी लत्त च। मैं जद बापू जमी कोले जाके ओदी शक्ल ते टार्च मार के देखिया ना, हूबहू मेरे वर्गी शक्ल। माड़ी मोटी शक्ल किसी नाल मिलदी होवे वो गल होर हुंदी है, पर मेरी वर्गी शक्ल, आही अख, आही नक, आही कन, बनिया तणिया मेरे वर्गा बंदा। बापू मुकदी गल, जे मेरे वाली पग तू ओदे सिर ते धर दे, तू भी नहीं पछाण। की होया बापू, तू कन रोन लग गया? तेरी अखा छंजू? ਪੁੱਤਰਾ, ਜਦੋਂ ਆਪਣੇ ਖੂਨ ਦੇ ਹੱਥੋਂ ਹੀ ਆਪਣੇ ਖੂਨ ਦਾ ਖੂਨ ਬਹਿ ਜੇ, ਫਿਰ ਅੱਖਾਂ 'ਚੋਂ ਹੰਝੂ ਤਾਂ ਬਹਿ ਹੀ ਜਾਂਦੇ ਨੇ। ਨਾਰਾ ਤਕਬੀਰ, ਅੱਲਾਹੁ ਅਕਬਰ। ਵੱਟ ਸੁੱਟੋ ਇਹਨਾਂ ਕਾਫਰਾਂ ਨੂੰ। ਕੋਈ ਵੀ ਪਾਕਿਸਤਾਨ ਦੀ ਪਾਕ ਧਰਤੀ ਤੋਂ ਨਾਪਾਕ ਸੁੱਕਾ ਨਹੀਂ ਜਾਣਾ ਚਾਹੀਦਾ। ਚਲੋ हौसला भैने, हौसला। बस पानी दियो सरदार साहब, जल्दी पानी जाओ, जल्दी पानी दियो। हौसला रख भैन, हौसला। रू लिया सरदार जी, रू किथे? हौसला भैने, हौसला। सरदार साहब टाइम बहुत घट है, तुसी बाहर जाओ, बाहर जाओ तुसी। हौसला रख भैन, हौसला। बस बस। खुदा दी रहमत नाल मुंडा होया है, एक बच्चा होर जन्म ले रहा है, मैं उन्होंने भी वेख लवां। हेलो सरदार साहब, दूजा भी मुंडा ही होया, दोनों दे नैन नक्श इक्को जे ने। मैं ना तुसी मेरी गल मनो सरदार साहब, उन्हां दी गिनती बहुत ज्यादा है, तुसी किसी ना किसी तरीके पिछली कंध टप जाओ। चलो निकलो हुण जल्दी।
नट गया है। चलो दूजे मल्ले चलते ਅੱਗੇ ਜਾ ਕੇ ਦੇਖਦੇ ਆ ਚਲੋ 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 ਅੱਲਾਹੁ ਅਕਬਰ ਛੱਡਣਾ ਨਹੀਂ ਅੱਜ ਕੱਲੇ ਕੱਲੇ ਨੂੰ ਮਾਰ ਦੇਣਾ ਹੀ ਮਹਿੰਦਰ ਕੁਰੇ ਮਹਿੰਦਰ ਕੁਰੇ ਮਹਿੰਦਰ ਕੁਰੇ ਹਾਏ ਰੱਬਾ ਕਿੱਥੇ ਬਾਕੀ ਮਹਿੰਦਰ ਕੁਰੇ ਹਾਏ ਰੱਬਾ ਕਿੱਥੇ ਰੱਬਾ ਬੂਟਾ ਸਿਆ ਅਸੀਂ ਆ ਤੂੰ ਕੱਲਾ ਟੱਬਰ ਕਿੱਥੇ ਤੇਰਾ ਭਾਊ ਸਾਡੇ ਘਰ ਤੇ ਦੰਗਾਕਾਰੀਆਂ ਨੇ ਹਮਲਾ ਕੀਤਾ ਮੈਂ ਆਪਣੇ ਘਰ ਦੀ ਤੇ ਦੂਜੇ ਬੱਚੇ ਨੂੰ ਲੱਭਣ ਡਿਆ ਬਾਈ ਜੀ ਤੁਸੀਂ ਸਾਡੇ ਨਾਲ ਕੈਂਪ ਚੱਲੋ ਨਹੀਂ ਉਹ ਕਮਲਾ ਤਾਂ ਨਹੀਂ ਹੋ ਗਿਆ ਬੂਟਾ ਸਿਆ ਇੱਥੇ ਨਾਲ ਖੇਡਦੇ ਨਾਲ ਰਹਿੰਦੇ ਸਾਰੇ ਦੁਸ਼ਮਣ ਬਣ ਚੁੱਕੇ ਨੇ ਓਏ ਆਪਦਾ ਨਹੀਂ ਤਾਂ ਨਿੱਕੀ ਦੀ ਜਾਨ ਦਾ ਖਿਆਲ ਕਰ ਚੱਲ ਕੈਂਪ ਚੱਲ ਪਰ ਭਾਊ ਮੈਂ ਆਪਣੀ ਘਰ ਦੀ ਤੇ ਦੂਜੇ ਬੱਚੇ ਨੂੰ ਖੜੇ ਬਿਨਾਂ ਕਿੱਦਾਂ ਜਾ ਸਕਣਾ ਵਾ ਉਹ ਜੇ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਨਾ ਤਾਂ ਉਹ ਵੀ ਮਿਲ ਜਾਣਗੇ ਕੈਂਪ 'ਚ ਹੀ ਚੱਲ ਆਇਆ ਵਾਹਿਗੁਰੂ ਕਰੇ ਉੱਥੇ ਹੋਣ ਘਬਰਾ ਨਾ ਬੂਟਾ ਸਿਆ ਅਸੀਂ ਨਾਲ ਆ ਤੇਰੇ ਚੱਲ ਚੱਲ ਪੁੱਤਰਾ ਇਹ ਉਹ ਤੇਰੀ ਮਾਂ ਮਹਿੰਦਰ ਕੌਰ ਬਸ ਉਦੋਂ ਰੌਲਿਆਂ ਵੇਲੇ ਦੀ ਵਿਛੜੀ ਮੁੜ ਕੇ ਕੋਈ ਥਾਂ ਪਤਾ ਨਹੀਂ ਲੱਗਿਆ ਜੇ ਹੁਣ ਤੂੰ ਕਿੱਥੇ ਚੱਲਿਆ ਏ ਬਾਰਡਰ ਤੇ ਚੱਲਿਆ ਭਾਈ ਦੀ ਗੋਲੀ ਵੱਜ ਗਈ ਮੇਰੇ ਤੋਂ ਓਏ ਸਵੇਰੇ ਦਿਨ ਨਹੀਂ ਚੜਨਾ ਜਾਂ ਸੌਂ ਖਾ ਰਮਾਨ ਨਾਲ ਜਾ ਕੇ नहीं तो छिंदी के जाए इसे बैठन नहीं उन्होंने क्या हो गया बुरा मर गया भैने उन्होंने बस मैंने तो पता ही नहीं चलिया नाले काम धंधे तो निकल ही नहीं होंदे ਆਏ ਹਾਏ ਮੇਰੇ ਫੌਜੀਆ ਚੜਾਈ ਆ ਤੇਰੀ ਵਰਦੀ ਚ ਬਾਹਲਾ ਹੀ ਫੱਬਦਾ ਪਤਾ ਤੈਨੂੰ ਕਿੰਨਾ ਉਡੀਕਿਆ ਮੈਂ ਆਪ ਤਾਂ ਫੌਜ ਚ ਮौज ਕਰਦਾ ਰਹਿਣਾ ਕਦੀ ਆਪਣੀ ਫੌਜਨ ਦਾ ਵੀ ਸੋਚ ਲਿਆ ਕਰ ਪ੍ਰੀਤੋ ਮੈਨੂੰ ਕਾਲੀ ਆ ਮੈਂ ਜਾਣਾ ਕੀ ਗੱਲ ਜੰਗ ਲੱਗੀ ਐ ਹਾਂ ਜੰਗ ਹੀ ਲੱਗੀ ਹੋਈ ਆ ਪਤਾ ਨਹੀਂ ਕਿਹਨੇ ਮੈਨੂੰ ਚਿੱਠੀ ਪਾ ਕੇ ਇੱਥੇ ਬੁਲਾ ਲਿਆ ਉੱਥੇ ਪਤਾ ਕਿੰਨਾ ਰਹਿਣਾ ਜ਼ਰੂਰੀ ਸੀ ਮੇਰਾ ਉਹ ਚਿੱਠੀ ਮੈਂ ਪਾਈ ਸੀ ਤੂੰ ਪਾਈ ਸੀ ਕਿਉਂ ਮੈਨੂੰ ਪਤਾ ਐਵੇਂ ਤਾਂ ਤੂੰ ਆਉਣਾ ਹੀ ਨਹੀਂ ਸੀ ਤੈਨੂੰ ਪਤਾ ਮੇਰੇ ਘਰੇ ਮੇਰੇ ਵਿਆਹ ਦੀਆਂ ਗੱਲਾਂ ਚੱਲੀ ਜਾ ਰਹੀਆਂ ਨੇ ਉਹ ਗੱਲਾਂ ਹੀ ਚੱਲਦੀਆਂ ਹੋਇਆ ਤਾਂ ਨਹੀਂ ਕੀ ਹੋ ਗਿਆ ਤੈਨੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਦੇਖ ਪ੍ਰੀਤੋ ਮੇਰੀ ਬੱਸ ਲੰਘ ਜਾਣੀ ਹੈ ਮੈਨੂੰ ਜਾਣ ਦੇ ਤੂੰ ये रांझे का बच्चा भी शायद उसका नाम मजनू है हाँ ये मजनू का बच्चा काम कोई करे ना करे चाहे दुख तोड़ बनाता है बंदा उड़ू 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 आए लगता ये अपनी चौकी भूल गया और सब पलक्कड़ मेरे पल्ले पड़ने थे अरे आजा उठा इसके आगे मत जा आगे क्या है वो और दूसरा देश है और तू उस दिन तो बच गया था इसको अब गोली लगनी है और तुझे मार देंगे और मर गया ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਉਹ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਉਦੋਂ ਗਲਤੀ ਨਾਲ ਚੱਲ ਗਈ ਸੀ ਮੇਰੇ ਤੋਂ ਗੋਲੀ ਇਹ ਹਿੰਦੁਸਤਾਨੀ ਨੇ ਬੜਾ ਨੱਕ 'ਚ ਦਮ ਕੀਤਾ ਪਤਾ ਨਹੀਂ ਕਿਉਂ ਹਦੂਦ ਪਾਰ ਆਖਦਾ ਅੱਜ ਇਹਨੂੰ ਬੁਲਾ ਕੇ ਵੇਖ ਲਿਆ मर गया मैं आजा और तुमको इन्ने की भी अकल है ਸਾਹਿਬ ਉਦੋਂ ਜਿਹਦੇ ਪੈਰ ਤੇ ਗੋਲੀ ਵੱਜੀ ਸੀ ਨਾ ਉਹ ਭਾਈ ਆ ਮੇਰਾ ਮੈਨੂੰ ਆਪ ਬਾਪੂ ਨੇ ਦੱਸਿਆ जो भी है वो दुश्मन देश का फौजी है समझो ਸਾਡੇ ਦੋਹਾਂ ਚ ਕਾਦੀ ਦੁਸ਼ਮਣੀ ਅਸੀਂ ਤਾਂ ਇੱਕੋ ਮਾਂ ਦੇ ਜਾਏ ਆ इस जट को कैसे समझाऊं चल मेरे साथ आ तो मैं चाय बनाता हूँ हाँ। बैठो मंजे पे गोलियों से बच के आए हो तुम्हें मैं बम से ही चाय बनाता हूँ हाँ।
मान लेते हैं कि तेरे बापू ने दसा कि वो तेरा भाई है, तो तुम भी समझो वो पाकिस्तान है या हिंदुस्तान है। चुपचाप नौकरी करो, इसी में भलाई है, समझे कि नहीं? ले, ओ तेरी, ओ तू आप तो मरेगा, मेरे को भी मरवाएगा। उल्लू का पट्टा ना है। और जट के पुत, कान खोल के मेरी बात सुन ले। तू आप तो घोंसड़े खाएगा ही खाएगा, साथ साथ मुझे भी पड़वाएगा। अगर तू दोबारा मुड़ के उधर गया तो तेरा मैं मंजा बिस्तरा गोल कर दूंगा। साहब बंदे माड़े नहीं जी है मेरे पुत दे। क्यों? तेरे को वहां जाते चाय के साथ बताना देते हैं? साहब तुसी आप सोचो, ਜਿਹੜੀਆਂ ਗੋਲੀਆਂ ਮੇਰੇ ਪੈਰਾਂ 'ਚ ਮਾਰ ਰਹੇ ਸੀ ਉਹ ਮੇਰੀ ਹਿੱਕ 'ਚ ਵੀ ਮਾਰ ਸਕਦੀ ਸੀ ਕਿ ਨਹੀਂ? ਹਾਂ तेरा कुछ नहीं हो सकता झंडा सिंह। झंडा सिंह नहीं जी, रांझा सिंह। चलो जो भी है, बस ध्यान च रखे, तू उधर नहीं जाना, नहीं जाना, समझा? भाई जी मैं भाई जी आप बस सके पाई। हाँ की बकवास कर रहे हैं? ये जरूर हिंदुस्तानी दी कुछ चाल होगी। ओहो मैं थानू सबूत दिखा सकता हूँ। ओ हिंदुस्तानिया, हिंदुस्तानिया। जनाब जनाब ठीक तो ना जनाब। भाई जी आप बस सके पाई। मैं थानू सबूत दिखा सकता हूँ। भाई अपने तो बड़ी इज्जत कमाई। ओ वेखो मेरे होने वाले साला सवारे ने फौज च बड़ा फौजी, बड़ा जदों भी आंदा सीधा पहले मैनू मिलदा, इनू कहंदी है इज्जत। हुन वेखियो सीधा मेरे वाल आना। की हाल है साजिद मियां? अस्सलाम वालेकुम। ओ वालेकुम सलाम इकबाल साहब, वालेकुम सलाम। तू ही अचानक किदां? सब खैरियत है ना? सब खैरियत है, तुसी सुनाओ। सब वधिया। आ मेरे यारां दोस्तां नू दसो कि किन्ने के हिंदुस्तानियां नू बुन के आए हो? साजिद साहब तुसी क्यों हिंदुस्तानियां नू इन्नी नफरत करदे? इकबाल साहब मेरी छोटे होंदे तो इच्छा सी कि मैं फौज च भर्ती होके सरहद दी राखी करा ते न हिंदुस्तानियां नू बुना। ओ ते अल्लाह मियां ने कद काठ नेका रख दिता है ना। फिक्र क्यों करदे हो साजिद मियां? ए ते शाही कद है ना। ओए फिक्र किस गल दी जे? जो कम असा नहीं कर सके वो साडे होने वाले साला साहब कर रहे ने। आओ घर चलने हैं, रोटी शोटी खाने हैं। ओ नहीं इकबाल साहब तुसी चलो जे, मैनू काम है एक जरूरी। अल्लाह हाफिज़। ਕੰਮ ਕੀ ਇਹਨੂੰ सोचन दा कि करना की जे। भाईजान तेरे अब्बू आ गए। सलाम वालेकुम भाईजान। वालेकुम अस्सलाम फैजा, सब खैरियत? जी भाईजान। सलाम वालेकुम जी। वालेकुम। बशीर किड्डा वड्डा हो गया यार तू। अगले साल इनू मदरसे पादना मकबाल। अस्सलाम वालेकुम अबू जान। वालेकुम सलाम। अम्मी जान कितने ने दिखाई नहीं दे रहे? ਉਹ ਤੇ ਨੂਰਾ ਫੁੱਫੀ ਦੇ ਪਿੰਡ ਗਈ ਏ, ਕੱਲ ਆਉਣਾ ਉਹਨੇ ਤੇ। ਇਹ ਨਹੀਂ ਚੱਲਣੀ ਓਏ, ਹੁਣ ਤਾਂ ਆ ਚੱਲੂ। ਤੂੰ ਹਿੰਦੁਸਤਾਨੀ ਆ, ਤੂੰ ਇੱਥੇ ਰੋਜ਼ ਦਾ ਗੇੜਾ ਬਣੇ ਜਿਵੇਂ ਤੇਰੀ ਖਾਲਾ ਦਾ ਘਰ ਹੁੰਦਾ। ਮੇਰੇ ਪੁੱਤ ਦਿਆ ਦੱਸ ਬਾਈ ਜੀ ਕਿੱਥੇ ਨੇ? ਪਹਿਲਾ ਘਰ ਤੂੰ ਦੱਸ। ਦੱਸਣਾ ਜਾਂ ਦੱਬਾ ਕੋੜਾ? ਦੱਸਣਾ ਜਨਾਬ ਦੇ ਘਰ ਗਏ ਨੇ ਛੁੱਟੀ ਲੈ ਕੇ। ਨਾ ਕੀ ਹੋ ਤੇਰੇ ਸਾਹਿਬ ਦਾ? ਇਕਬਾਲ ਅਹਿਮਦ। इकबाल अहमद।
ਕਾਰ ਤੋਂ ਤੇ ਦੇਂਦਾ ਜਾ ਘੜੇ ਚ ਪਏ ਨੇ ਘੜੇ ਚ ਇਹ ਨਹੀਂ ਚੱਲਣਾ ਮੇਰੇ ਪੁੱਤ ਦਿਆ ਹੋ ਚਾਚਾ ਕਿਵੇਂ ਤੜਕੀ ਤੜਕੇ ਮੋਰ ਫੜਿਆ ਫਿਰਦਾ ਹੈ ਚੱਲ ਤੈਨੂੰ ਘਰੇ ਛੱਡਿਆ ਵਾਂ ਓਏ ਜਿੰਦਿਆ ਉਹ ਘਰ ਨੂੰ ਛੱਡ ਯਾਰ ਮੇਰਾ ਤਾਂ ਨਾ ਉਹ ਦੁਨੀਆ ਛੱਡਣ ਨੂੰ ਦਿਲ ਕਰਦਾ ਯਾਰ ਦੁਨੀਆ ਕਾਹਨੂੰ ਛੱਡਣੀ ਹੈ ਚਾਚਾ ਚਾਚੇ ਦੀ ਇੱਕ ਕੰਨ ਤੇ ਛੱਡ ਦੇ ਆਪੇ ਠੀਕ ਹੋ ਜੂ ਮਨ ਆ ਖਾਲੀ ਬੋਤਲ ਕੀ ਕਰਨੀ ਹੈ ਲਿਆ ਫੜਾ ਇਹਦੀ ਕੁਲਫੀ ਲੈ ਕੇ ਖਾਵਾਂਗੇ ਖਤਮ ਹੋ ਗਈ ਖਤਮ ਚੱਲ ਤੈਨੂੰ ਘਰੇ ਛੱਡ ਕੇ ਆਵਾਂ ਚੱਲ ਚੱਲ ਪ੍ਰੀਤੋ ਕਰੀਏ ਚਾਚਾ ਫਿਰ ਠੀਕ ਹੈ ਚੱਲ ਓਏ ਜਿੰਦਿਆ ਓ ਯਾਰ ਮੈਂ ਤਾਂ ਨਾ ਜਵਾਂ ਹੀ ਬੱਟਿਆ ਗਿਆ ਯਾਰ ਉਹ ਚਾਚਾ ਲਲਕਾਰੇ ਤਾਂ ਮਰਦ ਜਿਵੇਂ ਸਰਪੰਚੀ ਜਿੱਤਿਆ ਹੁੰਦਾ ਚੱਲ ਕਿਹੜੇ ਪਾਸੇ ਲੁੱਟਿਆ ਗਿਆ ਤੂੰ ਧਿਆਨ ਨਾਲ ਲੈ ਇੱਧਰ ਹੀ ਲਾ ਦੇ ਘੋੜਾ ਮੈਂ ਲਾ ਦੇ ਹਾਂ ਆ ਇੱਥੇ ਹੀ ਲਾ ਦੇ ਹਾਂ ਕੋਈ ਨਹੀਂ ਚੱਕਦਾ ਇਹਨੂੰ ਉਹ ਬੋਝ ਕੇ ਰੱਖੀ ਜਣੀ ਤੂੰ ਪੈਰ ਥੋੜਾ ਇੱਧਰ ਨੂੰ ਦੇਖ ਕੇ ਹੈ ਆ ਬੈਠ ਬਈ ਚਾਚਾ ਆ ਲੈ ਉਹ ਵੇਖ ਲੈ ਕਿਵੇਂ ਬੈਠੇ ਬੋਰਾ ਫਿਕਰ ਜਿਵੇਂ ਉਹ ਮੈਂ ਇਹਦੇ ਪਸੀਨੇ ਦੇ ਵਿਆਹ ਦੇ ਐਡਾ ਵਿਟ ਲਾਇਆ ਸਾਰਾ ਹੀ ਖੂਹ ਖਾਤੇ ਬਾਤਾ ਜਨ ਪੁੱਠੀ ਮੁੜ ਗਈ ਇਹਦੇ ਚ ਇਹਦਾ ਦੱਸ ਕੀ ਕਸੂਰ ਹੈ ਹੁਣ ਇਹਨੂੰ ਸਾਰੀ ਉਮਰ ਆਪਣੇ ਘਰੇ ਬਿਠਾ ਕੇ ਰੱਖੀ ਉਹ ਮੈਨੂੰ ਤਾਂ ਫਿਕਰ ਹੈ ਬਈ ਕਿਤੇ ਇਹਦੇ ਕਰਕੇ ਨਾ ਆ ਮੇਰੀ ਧੀ ਕਿਤੇ ਘਰੇ ਲੈ ਬੈਠੀ ਰਹਿ ਜੇ ਚਾਚਾ ਮੇਰੇ ਮਨ 'ਚ ਇੱਕ ਤਰਕੀਬ ਹੈ ਜੇ ਕਹੀਂ ਤਾਂ ਦੱਸਾਂ ਦੱਸ ਛਿੰਦਿਆ ਦੇਖੋ ਬਈ ਉਹ ਤਾਂ ਮੈਂ ਸੋਚਿਆ ਸੀ ਵੀ ਜਤੀ ਸਤੀਏ ਮਰਨਾ ਹੈ ਇਸੇ ਕਰਕੇ ਮੈਂ ਵੱਡੇ ਵੱਡੇ ਰਿਸ਼ਤੇ ਮੋੜਤੇ ਇੱਥੋਂ ਤੱਕ ਕਿ ਹਿਮਾ ਮਾਲਿਨੀ ਦਾ ਰਿਸ਼ਤਾ ਵੀ ਮੈਨੂੰ ਆਇਆ ਸੀ ਜਦੋਂ ਮੈਂ ਬੰਬੇ ਗਿਆ ਸੀ ਟਰੱਕ ਤੇ ਉਹਦੇ ਨਾਲ ਅੱਖਾਂ ਮਿਲ ਕੇ ਕਹਿੰਦੀ ਵਿਆਹ ਕਰਾ ਮੈਂ ਕਿਹਾ ਵੀ ਨਾ ਦੇਖ ਤੂੰ ਹੈ ਭਲਾ ਮਾਨਸ ਬੰਦਾ ਤੇਰਾ ਦੁੱਖ ਚਾਚਾ ਮੈਥੋਂ ਸਹਾ ਨਹੀਂ ਜਾਂਦਾ ਹੁਣ ਜੇ ਤੂੰ ਆਖੇ ਤਾਂ ਮੈਂ ਔਖਾ ਸੌਖਾ ਪ੍ਰੀਤੋ ਨਾਲ ਵਿਆਹ ਕਰਾ ਸਕਦਾ ਮਾਰ ਗਾ ਇਹਦੀਆਂ ਜਾਬਾਂ ਤੇ ਕਿਸਨ ਬੈਠਾ ਸੁਣੀ ਕੀ ਜਾਂਦਾ ਜੀ ਅਜੇ ਚੁੱਪ ਕਰ ਸ਼ਿੰਦਾ ਸਹੀ ਕਰ ਰਿਹਾ ਸੁਣਿਆ ਜਾਂ ਫਿਰ ਇਹ ਵੀ ਜੱਟ ਦੀ ਜ਼ਬਾਨ ਹੈ ਬਈ ਪ੍ਰੀਤੋ ਦਾ ਵਿਆਹ ਤੇਰੇ ਨਾਲ ਹੀ ਹੋਊਗਾ ਲਾ ਇਹਨੂੰ ਮੇਰੇ ਕੋਲੋਂ ਯਾਰ ਭੂਆ ਫਿਰ ਮੈਂ ਰਿਸ਼ਤੇ ਨੂੰ ਹਾਂ ਹੀ ਸਮਝਾਂ ਭੂਆ ਆ ਪ੍ਰੀਤੋ ਕੰਨੀਓ ਖੜ ਮਰ ਜਾਣਿਆ ਤੈਨੂੰ ਮੈਂ ਬਣਾਉਣੀ ਆ ਭਤੀਜ ਜਵਾਈ ਜਾਣਾ ਕਿ ਨਹੀਂ ਇੱਥੋਂ ਓਏ ਤੂੰ ਜਾਇਆ ਤੂੰ ਨਹੀਂ ਤਾਂ ਮੈਂ ਦੋਗੇ ਯਾਰ ਮੈਂ ਦੇਖ ਲਿਆ ਓ ਸਾਡਾ ਸਿੰਦਾ ਪੁੱਤ ਸੋਨੇ ਵਰਗਾ ਹੈ ਸੋਨਾ ਵੀ ਖਾਲਸ ਜਮਾ ਮਗਾ ਸਾਰਾ ਟੱਬਰ ਚਾਹੇ ਕਾਂਟੇ ਬਣਾ ਪਾਈ ਜਾਵੇ ਭੂਆ इकबाल पुत्र आ गया है तू अस्सलाम वालेकुम अम्मी जान वालेकुम अस्सलाम की हाल है मेरे पुत्र दा मैं बिल्कुल ठीक हाँ अम्मी जान मैं ना ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ हाँ दस पुत्र ਅੰਮੀ ਮੈਂ ਇਸ ਵਾਰ ਜਦੋਂ ਆਏ ਹਾਏ ਤੁਸੀਂ ਤੇ ਹਲੇ ਖਾਣਾ ਸ਼ੁਰੂ ਵੀ ਨਹੀਂ ਕੀਤਾ ਅੰਮੀ ਜਾਨ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਘੁੱਟ ਕੇ ਜੱਫੀ ਪਾਓ ਜਦੋਂ ਦੇ ਘਰ ਆਏ ਨੇ ਨਾ ਇੱਕੋ ਹੀ ਗੱਲ ਅੰਮੀ ਜਾਨ ਕਿੱਥੇ ਜੇ ਅੰਮੀ ਜਾਨ ਕਿੱਥੇ ਜੇ ਆ ਵੇਖ ਲੋ ਢੰਗ ਨਾਲ ਖਾਣਾ ਵੀ ਨਹੀਂ ਖਾਦਾ ਪਤਾ ਨਹੀਂ ਇਹਨਾਂ ਨੇ ਕੀ ਗੱਲ ਕਰਨੀ ਹੈ ਤੁਹਾਡੇ ਨਾਲ दस पुत्र की गल करनी सी अच्छा मेरे सामने गल नहीं करनी ਇਹਦਾ ਮਤਲਬ ਮੇਰੀ ਚੁਗਲੀ ਕਰਨੀ ਹੈ ਜਾਂ ਫਿਰ ਮੇਰੀ ਸੌਕਲ ਲਿਆਉਣ ਦਾ ਇਰਾਦਾ ਤੇ ਨਹੀਂ ਹੈ ਨਾ हाँ पुत्र अम्मी जान इस बार ਜਦੋਂ ਮੈਂ ਬਾਰਡਰ ਤੇ ਗਿਆ ਨਾ ਮੈਂ ਬਾਲ ਪੁੱਤਰ ਚੱਲ ਮੈਨੂੰ ਹਕੀਮ ਦੇ ਵਿਖਾ ਲਿਆ ਨਹੀਂ ਤੇ ਭੀੜ ਵੱਧ ਜਾਣੀ ਏ ਚਲੋ रोटी ते खा जांदा ਨਹੀਂ ਮੈਂ ਆ ਕੇ ਖਾ ਲਾਂਗਾ ਚਲੋ ਮੈਂ ਚਿਰਾਂ ਦਾ ਸੋਚਦਾ ਪਿਆ ਸਾਂ ਜਾਵਾਂ ਪਰ ਵਕਤ ਹੀ ਨਹੀਂ ਲੱਗਾ ਭਾਈ ਜੀ ਦੀਨੇ ਨਹੀਂ ਕਿਤੇ ਪਰੀ ਉਧਰ ਕਿਹੜਾ ਮਾਰੀ ਨਾ ओ मुड़िया मुड़िया ओ मुंह अगला ना सीधी पुड़पुड़ी में गोली ठोकनी है कहना ही नहीं मानता बदतमीज पता नहीं क्या खा के जामा है ਪੈਂਦਾ ਚੰਨ ਤੇ ਮੜੰਗਾ ਸਿਵੇ ਤੇਰਾ ਮੈਂ ਤਾਰਿਆਂ ਚੋਂ ਲੱਭਦੀ ਫਿਰਾਂ ਨਹੀਂ ਉਹ ਲੱਭਦਾ ਵੇ ਤੂੰ ਨਹੀਂ ਦਿਸਦਾ ਵੇ ਤੂੰ ਨਹੀਂ ਦਿਸਦਾ अम्मी जान आ गए हो पुत्र जी
ਕਿਵੇਂ ਜੀ? ਕੀ ਕਹਿੰਦੇ ਹਕੀਮ ਸਾਹਿਬ? ਦਵਾਈ ਦੇ ਛੱਡੀ ਆ, 3 ਦਿਨਾਂ ਨੂੰ ਫੇਰ ਜਾਣਾ ਪੈਣਾ। ਅੱਬੂ ਤੁਸੀਂ ਅੰਦਰ ਜਾ ਕੇ ਆਰਾਮ ਕਰੋ, ਰੋਟੀ ਤੁਹਾਨੂੰ ਉੱਥੇ ਫੜਾ ਦਿੰਨੇ ਹਾਂ। ਫਾਇਜ਼ਾ ਮੇਰਾ ਸਿਰ ਬੜਾ ਪੀੜ ਕਰ ਰਿਹਾ, ਸੋਹਣੀ ਜੀ ਚਾਹ ਬਣਾ ਦੇਣਾ। ਜੀ ਭਾਈजान। ਬਸ਼ੀਰ ਨੂੰ ਵੀ ਸਵਾ ਦੇਣਾ, ਬੜਾ ਟਾਈਮ ਹੋ ਗਿਆ। ਜੀ ਬੇਟਾ ਸਵੇਰੇ ਖੇਡਾਂਗੇ, ਚਲੋ ਚਲੋ। ਚੱਲ ਸ਼ਾਬਾਸ਼। ਅੰਦਰ ਜਾ ਕੇ ਦੁੱਧ ਪਿਲਾਵਾਂ ਤੈਨੂੰ। ਮੈਨੂੰ ਵੀ ਲੱਗਦਾ ਮੇਰੀ ਸਿਰ ਪੀੜ ਐਵੇਂ ਨਹੀਂ ਠੀਕ ਹੋਣੀ। ਆ ਜਾ ਮੇਰੇ ਸਿਰ ਤੇ ਵੀ ਮਾਲਿਸ਼ ਕਰ ਦੇ। ਚੱਲ। ਹਾਂ ਹਾਂ ਪੁੱਤਰ, ਆ ਜਾ ਆ ਜਾ ਮੇਰਾ ਪੁੱਤਰ। ਅੰਮੀ ਜਾਨ, ਮੈਂ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਹੈ। ਇਸ ਵਾਰ ਬਾਰਡਰ ਤੇ ਮੈਨੂੰ ਇੱਕ ਹਿੰਦੁਸਤਾਨੀ ਫੌਜੀ ਮਿਲੇ, ਹੂ ਬਹੂ ਮੇਰੀ ਸ਼ਕਲ ਦਾ। ਔਰ ਜਦੋਂ ਮੈਨੂੰ ਉਹ ਕਹਿਣ ਲੱਗਿਆ ਕਿ ਕੀ ਹੋਇਆ ਅੰਮੀ ਜਾਨ? ਕੁਝ ਨਹੀਂ ਪੁੱਤਰ, ਤੇਰੇ ਅੱਬੂ ਦੀ ਦਵਾ ਦਾ ਵਕਤ ਹੋ ਗਿਆ, ਮੈਂ ਜ਼ਰਾ ਉਹਨਾਂ ਨੂੰ ਦਵਾ ਦੇ ਕੇ ਆਈ। ਅਲਹਮਦੁਲਿल्लाह। ਕੀ ਹੋਇਆ? ਤੂੰ ਰੋ ਕਿਉਂ ਰਹੀ ਹੈ? ਮੇਰਾ ਦੂਜਾ ਪੁੱਤਰ ਜਿਉਂਦਾ ਏ। ਇਕਬਾਲ ਕਹਿ ਰਿਹਾ ਸੀ ਕਿ ਉਹਨੇ ਆਪਣੀ ਵਰਗੀ ਸ਼ਕਲ ਦੇ ਬੰਦੇ ਨੂੰ ਵੇਖਿਆ ਕਿਤੇ। ਜੇ ਤੇਰਾ ਦੂਜਾ ਪੁੱਤਰ ਜਿਉਂਦਾ ਏ ਤਾਂ ਜ਼ਰੂਰ ਬੂਟਾ ਸਿੰਘ ਵੀ ਜਿਉਂਦਾ ਹੋਏਗਾ। ਅੱਲਾ ਜਾਣੇ। ਵੇਖ ਫਾਤਿਮਾ, ਮੈਂ ਇਕਬਾਲ ਦੇ ਅੱਬੂ ਨੂੰ ਲੱਭਣ 'ਚ ਤੇਰੀ ਪੂਰੀ ਮਦਦ ਕੀਤੀ। ਮੈਂ ਉਦੋਂ ਤੇਰੇ ਨਾਲ ਨਿਕਾਹ ਕੀਤਾ ਜਦੋਂ ਤੈਨੂੰ ਸਹਾਰੇ ਦੀ ਲੋੜ ਸੀ। ਅੱਜ ਮੈਨੂੰ, ਫਾਇਜ਼ਾ ਨੂੰ, ਇਸ ਪਰਿਵਾਰ ਨੂੰ ਤੇਰੀ ਲੋੜ ਹੈ। ਘਰ ਦੇ ਹਾਲਾਤ ਤਾਂ ਤੂੰ ਚੰਗੀ ਤਰ੍ਹਾਂ ਜਾਣਨੀ ਹੈ। ਮਸਾਂ ਇਕਬਾਲ ਦੀ ਨੌਕਰੀ ਕਰਕੇ ਸਭ ਠੀਕ ਚੱਲਣ ਲੱਗਾ। ਮੈਂ ਨਹੀਂ ਚਾਹੁੰਦਾ ਕਿ ਇਸ ਗੱਲ ਦਾ ਅਸਰ ਇਕਬਾਲ ਦੀ ਨੌਕਰੀ ਤੇ ਫਾਇਜ਼ਾ ਦੇ ਨਿਕਾਹ ਤੇ ਪਵੇ। ਇਹ ਤੁਸੀਂ ਕੀ ਸੋਚਣ ਲੱਗ ਪਏ ਹੋ ਜੀ? ਫੈਜ਼ਾ ਮੇਰੀ ਵੀ ਧੀ ਹੈ, ਉਹਨੂੰ ਵੀ ਮੈਂ ਆਪਣੇ ਢਿੱਡੋਂ ਜੰਮਿਆ ਹੈ। ਤੁਸੀਂ ਬੇਫਿਕਰ ਰਹੋ, ਇਸ ਗੱਲ ਦਾ ਜ਼ਿਕਰ ਮੈਂ ਕਿਸੇ ਕੋਲ ਨਹੀਂ ਕਰਾਂਗੀ, ਕਿਸੇ ਕੋਲ ਵੀ ਨਹੀਂ। साहब कहाँ? ओ तुसी हो साहब? तेरा ही काट दिया। हाँ पूछ क्या है? साहब एक पाकिस्तान दी चौकी तो आ रही। हाँ इदू अगली पाकिस्तान दी चौकी है तो कितनी दूर होगी? हाँ बहादुर सिंह को सब पता है। यहाँ से एक चौकी तो ये है। हाँ। एक चौकी जहाँ से 500 किलोमीटर दूर है। हाँ। 500 किलोमीटर? हाँ रुको। हाँ 500 नहीं, 1.5 किलोमीटर दूर। 1.5 किलोमीटर? हाँ तुम क्यों पूछते भाई? साहब मैं सोचता सी कि एक बार पाकिस्तान जाए मैं। हाँ जा। पाकिस्तान? वहाँ क्या अम्बला ने जाना? खबरदार ऐसी हरकत की तो आप तो पिंड को जाएगा, साथ में मुझे भी भेजेगा। नो स्टॉप। सुबह के 9 बजे हैं। अस्सलाम वालेकुम, ये रेडियो पाकिस्तान है। इशराकत से खबरें सुनिए। पाकिस्तान और हिंदुस्तान दोनों मुल्कों के बीच में जो दोस्ती की बात चल रही थी वो ना होती हुई मालूम हो रही है। बॉर्डर पर खतरे के बादल मंडरा रहे हैं, इसलिए सभी छुट्टी गए फौजियों की छुट्टी रद्द कर दी गई है और उन्हें बॉर्डर पर पहुंचने का फरमान हुआ है। अपना ख्याल रखियो। इकबाल चंगा वे बशीर। अम्मी जान सब की है? फौज दा बुलावा आ गया, सरहदां ते सख्ती वधा ਦਿੱਤੀ गई, जाना पैना। इकबाल पुत्र बस दा वक्त होण डिया। जी अबू, चंगा। खुदा सलामत रखे। अम्मी जान ਤੁਸੀਂ ਅਜੇ ਤੱਕ ਮੈਨੂੰ ਉਸ ਹਮਸ਼ਕਲ ਬਾਰੇ ਦੱਸਿਆ ਨਹੀਂ। ਕੀ ਦੱਸਾਂ ਪੁੱਤਰ,
ਤੂੰ ਐਵੇਂ ਜ਼ਿਆਦਾ ਨਾ ਸੋਚਿਆ ਕਰ। ਇਸ ਧਰਤੀ ਤੇ ਇੱਕੋ ਸ਼ਕਲ ਦੇ 7 ਬੰਦੇ ਹੁੰਦੇ ਨੇ। ਪਰ ਅਮੀ ਜਾਨ ਉਹਨੇ ਕਿਹਾ ਕਿ ਮੇਰਾ ਭਰਾ ਹੈ। ਖੁਦਾ ਨੇ ਤੁਹਾਨੂੰ ਦੋਹਾਂ ਨੂੰ ਇੱਕੋ ਜਿਹੀ ਸ਼ਕਲ ਬਖਸ਼ੀ ਹੈ ਪੁੱਤਰ, ਇਸ ਲਈ ਕਹਿ ਰਿਹਾ ਹੋਣਾ। ਪਰ ਇਹ ਕਿਵੇਂ ਮੁਮਕਿਨ ਹੈ? ਸਾਡੀ ਸ਼ਕਲ ਹੂ ਬਹੂ ਮਿਲਦੀ ਹੈ। ਸਾਡਾ ਪਿਓ ਇੱਕ ਨਹੀਂ, ਮਾਂ ਇੱਕ ਨਹੀਂ, ਉੱਪਰੋਂ ਸਾਡਾ ਮੁਲਕ ਵੀ ਇੱਕ ਨਹੀਂ। ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਉਹ ਅੱਲਾਹ ਤਾਂ ਇੱਕ ਹੀ ਹੈ ਨਾ ਪੁੱਤਰ। ਟੁਰ ਬਈ, ਲੇਟ ਨਾ ਹੋ ਜੀ ਜ਼ਿਆਦਾ। ਘੁਸਪੈਠੀਏ, ਮੈਂ ਟਪਾਉਣਾ ਤੈਨੂੰ ਬਾਰਡਰ। ਉਹ ਭਾਈ ਮੈਂ ਕੋਈ ਘੁਸਪੈਠੀਆ ਨਹੀਂ ਹੈਗਾ ਯਾਰ। ਉਹ ਮੈਂ ਤਾਂ ਆਪਦਾ ਭਾਈ ਨੂੰ ਮਿਲਣ ਆਇਆ ਸੀ, ਮੈਨੂੰ ਬਾਹਰ ਕੱਢ ਯਾਰ। ਕੀ ਕਰੀ ਯਾਰ ਤੂੰ? ਛੱਡ ਦੇ ਯਾਰ। ਕੀ ਨਾਮ ਹੈ ਤੇਰੇ ਭਰਾ ਦਾ? ਇਕਬਾਲ। ਬਾਲ ਕੌਣ? ਇਕਬਾਲ। ਬੋਲ ਇਕਬਾਲ ਕੌਣ? ਦੱਸ ਦੇ ਯਾਰ। ਇਕਬਾਲ ਅਹਿਮਦ। ਬਾਈ ਤੁਸੀਂ ਕੀ ਖੇਡ ਬਣਾ ਛੱਡੀ ਸੋ? ਤੀਜੇ ਦਿਨ ਬਾਰਡਰ ਟੱਪ ਕੇ ਇਧਰ। ਉਹ ਬਾਈ ਜੀ ਆਪਾਂ ਭਾਈ ਆ। ਉਹ ਕੋਈ ਭਾਈ ਭੂਈ ਨਹੀਂ ਤੂੰ ਮੇਰਾ। ਅੰਮੀ ਨਾਲ ਹੋ ਗਈ ਸੀ ਗੱਲ ਮੇਰੀ। ਅੱਛਾ, ਇੱਕ ਮਿੰਟ ਆ ਜਾ। ਇਹ ਤੇ ਮੇਰੀ ਅੰਮੀ ਜਾਨ ਹੈ। ਇਹ ਸ਼ਖਸ ਉਹ ਸ਼ਖਸ ਸ਼ਖਸ ਕਾਹਨੂੰ ਆ? ਇਹ ਤਾਂ ਆਪਣਾ ਬਾਪੂ ਆ ਮੇਰੇ ਪੁੱਤ ਦਾ। ਬਾਪੂ ਨੇ ਤੁਹਾਨੂੰ ਬਹੁਤ ਲੱਭਿਆ ਪਰ ਤੁਸੀਂ ਮਿਲੇ ਨਹੀਂ। ਫਿਰ ਬਾਪੂ ਮੈਨੂੰ ਲੈ ਕੇ ਹਿੰਦੁਸਤਾਨ ਆ ਗਿਆ ਤੇ ਤੂੰ ਬਾਈ ਜੀ ਮੈਨੂੰ ਲੱਗਦਾ ਬੇਬੀ ਨਾਲ ਫਿਰ ਪਾਕਿਸਤਾਨ ਰਹਿ ਗਿਆ ਹੋਵੇਗਾ। ਅੰਮੀ ਜਾਨ ਨੇ ਪਤਾ ਨਹੀਂ ਮੇਰੇ ਤੋਂ ਕਿਉਂ ਲੁਕੋ ਰੱਖਿਆ। ਬਾਈ ਉਹਦੀ ਵੀ ਕੋਈ ਮਜਬੂਰੀ ਹੋਣੀ ਹੈ। ਨਹੀਂ ਕਿਹੜੀ ਮਾਂ ਦਾ ਚਿੱਤ ਨਹੀਂ ਕਰਦਾ ਆਪਣੇ ਪੁੱਤ ਨੂੰ ਮਿਲਣ ਨੂੰ ਹੈ। ਮਜਬੂਰੀ ਤੇ ਕੋਈ ਰਹੀ ਹੋਣੀ ਹੈ। ਹਾਂ ਬਾਈ, ਕੀ ਹਾਲ ਹੈ ਮੇਰੀ ਬੇਬੇ ਦਾ? ਬਾਲਾ ਜੀ ਕਰਦਾ ਉਹਨੂੰ ਮਿਲਣ ਨੂੰ। ਸਭ ਖੈਰੀਅਤ ਨੇ। ਤੂੰ ਦੱਸ ਅੱਬੂ ਦਾ ਕੀ ਹਾਲ ਹੈ? ਅੱਬੂ ਮੇਰੇ ਪੁੱਤ ਦਾ ਬੁੱਲੇ ਵੜਦਾ, ਮੁੰਡਾ ਫੌਜ ਚ ਹੋ ਗਿਆ ਉਹਦਾ। ਹੋਰ ਘਰ ਕੌਣ ਕੌਣ ਹੈ? ਹੋਰ ਘਰ ਚੂੜੇ ਵਾਲੀ ਹੋਣੀ ਹੈ। ਮੈਂ ਆ, ਬਾਪੂ ਆ, ਬੁੱਲੇ ਵੜਦੇ ਆ। ਹਾਂ ਇੱਕ ਪ੍ਰੀਤੋ ਹੈ। ਬਹੁਤ ਪਿਆਰ ਕਰਦਾ ਮੈਂ ਪ੍ਰੀਤੋ ਨੂੰ। ਅੱਛਾ, ਕਾਫੀ ਮੁਹੱਬਤ ਕਰਦੇ ਹੋ ਤੁਸੀਂ ਪ੍ਰੀਤੋ ਜੀ ਨੂੰ। ਬਸ ਹੁਣ ਤੈਨੂੰ ਕੀ ਦੱਸਾਂ, ਜੱਟ ਦੀ ਜਾਨ ਹੈ ਪ੍ਰੀਤੋ ਚ। ਤੁਹਾਡੇ ਨਾਲ ਗੱਲ ਕਰਨ ਦੇ ਚੱਕਰ 'ਚ ਮੈਂ ਤਾਂ ਉਹਨੂੰ ਵੀ ਰਸਾ ਲਿਆ। ਬਸ ਹੁਣ ਪਿੰਡ ਜਾ ਕੇ ਵਿਆਹ ਦੀ ਤਰੀਕ ਪੱਕੀ ਕਰਨੀ ਹੈ। ਤੂੰ ਦੱਸ ਭਾਈ ਉਧਰ ਕੌਣ ਕੌਣ? ਘਰੇ ਮੈਂ, ਅੰਮੀ, ਅੱਬੂ, बहन फायजा, तेरी भाभी जाने की मेरी बेगम जमीला और तेरा छोटा जा भतीजा बशी। ओहो, मुझे तो मेरे पुत्र दे ना ही नहीं याद होने। रब जिन्ना सहारा हुंदा भाइयां दा बाई। हुण तां मैनूं ऐ लगदा जिवें मैनूं मेरा रब ही मिल गया। अज तां मेरे पुत दा मेरा गाउण नूं जी करी जांदा है। ते गाओ ना फिर, रोकिया किसने? हाँ खून ना डुले धरती उते, कोई ऐसी गुरमत छो जाए बंदूक दा गोली नाल प्यार पै जाए ते ओनू कड्ढणों बेबस हो जाए। हिंद पाक दी विचली लीक जो
जनाब। इस चौकी ते किसी सिपाही का नामो निशान नहीं। ए चौकी की अल्लाह ताला ने सारे छड्डी हुई है। नहीं जनाब, इत्थे हौलदार इकबाल अहमद ते सिपाही गुलफाम खान दी ड्यूटी है। मैनू तो किते नजर नहीं आ रहे तेरे इकबाल ते गुलफाम। जनाब जनाब किथे गए सी दोनों? गश्त गए सी जनाब। चौकी का भी ख्याल रखा करो। ए ना होवे तुसी गश्ते होवा पिछे हिंदुस्तानी तुहाडी चौकी ते आके तुहाडा ही असला ले जान। जी। ते तुसी इकबाल साहब अपना बैच लगा के रखा करो, समझे? जनाब। ये पाकिस्तान आर्मी दा बैच इत्थे किवें? हमें तो आप नहीं पता डॉक्टर साहब। अपने सरपंच साहब, हाँ नहीं लंबड़दार साहब। मैनू लगता जी वो परले पासों उड़ के आ गया जी। हाँ। अच्छा तू क्यों नहीं चला गया उड़ के पाकिस्तान? तुसी इधर उधर होंदे हो ते पाकिस्तान वाले तुहाडी तलाशी लेके चले जांदे ने। जनाब मैंने तो लगे अज नहीं हो बचना। ओहो इन्हां दे चक्कर च मैं ते ए भी भुल गया पिंडो पिन्नियां लेके आया सर रांझे भाईजान ले। मैं दे के आना। पिन्नियां बनाने दे विच ते माहिर है मेरी अम्मी। तू रुक मैं देखे गुलफाम भरावे की चीज है। जदों दा मिलिया इंज लगदा जिंदगी दी सारी घाट पूरी हो। ये पाकिस्तानी रेंजर इस तरफ गया हुंदा। जवान पोजीशन। भाई जवान पोजीशन। जी जवान। रांझा सिंह गोली चला। मर गए। रांझा सिंह गोली चला। रांझा सिंह। जी साहब। रांझा सिंह गोली चला। मुर्गा मारा जाएगा, मुर्गा मेरे भाई। रांझा सिंह गोली चला। जिन्ना टाइम तू गोली चलाउना ना इन्नी देर च पाकिस्तानी थोड़े बंबी है बुला देन। कोई लोड़ नहीं लाश को जान दी। आपे पाकिस्तानी रेंजर चक के ले जाएंगे। जवान मूव। भाई भाई गयो भाई तो जो ना तू ठीक है ना भाई? भाई तू सच्ची ठीक है? ओ रांझे मेरे भाई मैं बिल्कुल ठीक हाँ। जिदे ते अल्लाह ते वाहिगुरू दी मेहर होवे ओनू भला की हो सकदा। गोली तो बस प्लेट च वज के लांगे, मैनू कुछ नहीं होया। भाई जे किते मेरे तो गोली चल जाती फिर ऐ किवें चल जाती? भावें आपां दुश्मन देश दे हां पर है कि तो आपां भाई हां ना। अरे देखे तो दोनों मुल्क भी तो भरा ही ने। कोई तीसरा लड़ा रहा है और हम लड़ रहे हैं। नौकरी छड्डती फिर भाई आपां मिलिया किवें करांगे? बचपन तो सुनदा आ रहा मां रब दा रूप हुंदी है। मैनूं तां लगदा मैं कदे अपने रब नूं देखिया ही नहीं।
ਬਸ ਇੱਕ ਵਾਰੀ ਹੁਣ ਮਾਂ ਨੂੰ ਮਿਲਣਾ ਚਾਹੁੰਦਾ ਯਾਰ। ਰਾਂਝੇ ਜੇ ਤੂੰ ਚਾਹੇ ਤਾਂ ਪਾਕਿਸਤਾਨ ਜਾ ਕੇ ਇੱਕ ਵਾਰੀ ਅੰਮੀ ਨੂੰ ਮਿਲ ਕੇ ਆ ਸਕਦੇ, ਪਰ ਤੇਰੇ ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਭਾਵੇਂ ਆਪਾਂ ਇਹ ਨੌਕਰੀ ਵੀ ਛੱਡ ਦੇਈਏ। ਪਰ ਰਹੀ ਗੱਲ ਚੌਂਕੀਆਂ ਦੀ, ਹੁਣ ਦੋਹਾਂ ਚੌਂਕੀਆਂ ਦੀ ਰਾਖੀ ਇੱਕੋ ਫੌਜੀ ਕਰੇਗਾ। ਰਾਂਝੇ ਤੈਨੂੰ ਸਭ ਕੁਝ ਯਾਦ ਹੈ ਨਾ? ਸਦੀਕਗੰਜ ਆ ਬਾਈ ਪਿੰਡ ਦਾ ਨਾ, ਪਤਾ ਲੱਗ ਤਾਂ ਗਿਆ। ਇੱਥੋਂ 1.5 ਕਿਲੋਮੀਟਰ ਦੂਰੋਂ ਬੱਸ ਮਿਲਣੀ ਹੈ। ਉਦੋਂ ਬਾਅਦ ਫਿਰ ਮੈਂ ਪਿੰਡ ਤੋਂ ਉਤਰ ਕੇ ਤਾਂਗਾ ਕਰਨਾ ਹੈ। ਤਾਂਗੇ ਤੋਂ ਸਿੱਧਾ ਸੱਤ 'ਚ। ਉਹ रात ਦਾ ਰਟਾਈ जाना है तू। रांझे इनकलाब भाईजान की बात ध्यान से समझ लेना। हाँ। ये ना हो कि इनकलाब भाईजान के पिंड गंगानगर गंज को भूल जाए। और एक बात और, अफगानिस्तान में तेरे को कोई पहचान ना पाए, ठीक है? क्यों कलाकंद जी, मैंने ठीक कहा? चंगा मैं चलदा। चंगा भाई, अपना ख्याल रखियो। ठीक है तुम भी चलो। जनाब तुसी पाकिस्तान छो। ओ अच्छा ही, फिर मुझे चलना चाहिए। ਤੁਰਦਾ ਇੰਜ ਜਿਵੇਂ ਪਾਥੀਆਂ ਚ ਕਾ ਜਾਂਦਾ ਹੁੰਦਾ। ਕਿਸੇ ਦਾ ਬਕਾਇਆ ਰਹਿ ਗਿਆ ਹੋਵੇ ਤਾਂ ਬੋਲ ਕੇ ਲੈ ਲਿਆ ਜੀ। ਹਾਂ ਤੁਹਾਡੀ ਟਿਕਟ ਹੋ ਗਈ ਜੇ? ਹਾਂ ਆਪਾ ਚੱਕ ਬੱਤੀ। ਕਿਹੜਾ ਪਿੰਡ ਸੀ ਉਹ ਮੇਰੇ ਪੁੱਤ ਦਾ? हाँ भाईजान, तू ही किथे जाना ही? मैं वैसे तो जाना हूँ अपना। ओ बोलो भाईजान। ਕਿਹੜਾ ਪਿੰਡ ਸੀ ਉਹ ਮੇਰੇ ਪੁੱਤ ਦਾ? भाईजान ओ खड़ जा जान। कमाल है। ਅੱਗੇ ਕਿਹੜਾ ਪਿੰਡ ਆਉਂਦਾ ਜੀ? हाँ चाचा जान, तू ही दसो। मंडी सुनती। बाबा मैं भी ऐसे जाना। अब बाबे दो ले ली। दो दे दे। हाँ हाँ मैं उतर के दे दूं पैसे तुम। कोई गल नहीं। मोहतरमा तुसी किधर जाने? अरे साहब बड़ी कमाल की चीज भूल गया। अरे किकरे बड़ी लवे लवे लग रही है, हैं? ये तो अमरूद होते तो यूं पड़ता। अरे चिड़िया कितनी प्यारी हुआ। अरे चिड़िया का डेला। बहादुर सिंह साहब जय हिंद। सब ठीक चल रहा? हाँ जी ठीक है जी। हाँ जी। ए मेरा साहब मैं फौजी रांझे के बारे दसूंगा। हाँ ए मेरा साहब मैं फौजी रांझे के बारे दसूंगा। बहादुर सिंह बोलना जाओ। हाँ जी। तेरा जोड़ीदार नजर नहीं होता? हाँ जी। हाँ पेशाब करने आई। ओ भाईजान तुसा खड़ के पेशाब करन रहे हो? ओ मेरे लाते गोली लगी हुई है ना। वाह फौजी साहब। ता करके जवान आया नहीं तेरा बंदा अजय? साहब कौन सा बंदा जी? जो तेरे ना ड्यूटी ते हुंदा। साहब मैंने दसा था मैं पेशाब करने गया जी। पिछले 20 मिनट तो पेशाब करी जा रहा। इदां नहीं आउणा, लगदा मैनू आप ही लेके आउणा पऊ। लगदा पड़ जावांगे। जवान जवान जहन जनाब। तू किधरों भाई? जनाब तू तां कहंदा सी पेशाब करन गया। जनाब मेरा डेढ़ खराब है जी, मैंने खुले च करन दी आदत है। जनाब नहीं साहब। जी जनाब। जी साहब। जनाब परले पासे वाले कहंदे आ। ਇਹ ਵਸੀਮ ਕਿਉਂ ਚੁੱਪਚਾਪ ਹੈ ਅੱਜ? वसीम ने ते आपे चुप होना ना। कल इंदी बेगम ने चक्की कोले इंदी खूब बेइज्जती कीती है। हुजूर हुजूर भी आंदी रही, जुत्तियां भी बांधी रही। ਓਏ ਐ ਜੀ ਤਾਂ ਕੋਈ ਗੱਲ ਨਹੀਂ ਜੇ, ਇੱਜ਼ਤ ਤਾਂ ਵਧੇਰੀ ਕਰਦੀ ਹੈ ਮੇਰੀ। साजिद ਉਹ ਵੇਖ ਤੇਰੇ ਸਾਲਾ ਸਾਹਿਬ ਆ ਰਿਹਾ ਨਾ। हैगा तो ओही होए। हुन वेखी इज्जत किन्नू आंदे जे। टांगे तो उतर के सीधा मेरे वाल आना जे। ਚੱਲ देखी जरा ਵੇਖਦੇ ਆ। खुद वे खुद बुलाना देखी। ले लो भाईजान। शाबाश। आ भी लो। चलो चलो चलो। कुछ बदले जा लगदा है। ओ इकबाल साहब रुको ना। कि मैं रावलपिंडी एक्सप्रेस की तरह चले जा रहे हो हैं? ओए साला साहब की होया? किथे खो गए? फड़ी जरा। ले आओ फड़ाओ। आ भी फड़ी। ले आओ।
खड़ो तेरी मैं साला कितना क्या है क्यों जे अल्फाज कट रहे हो शुक्र कर मैं जुत्ती नहीं कटी बकवास क्यों मुंह मार दूं तेरा मैं फड़ा दे हेलो लगदा साले दा जीजे साले दा प्यार ही है ना मजाक कर गया होना साजिद मियां लगदे ਤਾਂ ਤੁਹਾਡੇ ਸਾਲਾ ਸਾਹਿਬ ਨੇ ਪਰ ਮਜ਼ਾਕ ਜੀਜਿਆਂ ਵਾਲਾ ਕਰ ਗਿਆ ਨਾ ओ भाईजान इनकलाब भाईजान इनकलाब इनकलाब भाईजान बहादुर सिंह जी जनाब अपने भाई दा प्यार बचाने खातर ਤੁਹਾਨੂੰ ਰਾਂਝਾ ਬਣ ਕੇ ਹਿੰਦੁਸਤਾਨ ਜਾਣਾ ਚਾਹੀਦਾ है। और तेरा दिमाग ठीक है तू क्या कह रहा है अगर ये हिंदुस्तान चले गया तो दोनों चौकियां खाली हो जाएगी ये पगौड़े करार कर दिए जाएंगे कोई परवाह नहीं गुलफाम जी रांझे ਨੂੰ चिट्ठी लिख जी जनाब ਛੇਤੀ ਤੋਂ ਛੇਤੀ ਪਿੰਡ ਆਵੇ ਪ੍ਰੀਤੋ ਦਾ ਵਿਆਹ ਰੱਖ ਦੇ सोना बनेगा ना सोने कपड़े पाएगा चल कमीज पा पाएगा ना? ਜਿਹਦੇ ਕੋਲ ਨਿਆਣਾ ਹੈ नहीं पाने ਇਹਦਾ ਮਤਲਬ ਉਹ ਤਾਂ ਫਿਰ ਪੱਕਾ ਭਾਬੀ ਹੈ पहनी है ਆ ਭੈਣ पाला भी पाएगा ना बड़ी कमली पछाण तो जरा कौन है पछाण ओ कमली है तेरा भाईजान 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 ਉਹਨਾਂ ਦੇ सलाम वालेकुम भाईजान हाँ जी लाहौल विला कुव्वत कुव्वत जी कुव्वत कमाल ही हो गया था ਉਹ ਹਿਆ ਨਾਂ ਦੀ ਕੋਈ ਚੀਜ਼ ਹੈ ਕਿਸੇ ਨੂੰ ਘਰ 'ਚ ਬੋੜਾ ਤਾਂ ਮੇਰੇ ਪੁੱਤ ਦਾ ਵੀ ਕੱਬਾ ਹੀ ਲੱਗਦਾ ਕੀ ਕਿਹਾ ਕੁਛ ਨਹੀਂ ਜੀ अम्मी बाहर आयो की रौला पा रखा है इकबाल खुदा सलामत रखे मेरे पुत्र नु पुत्र सब खैरियत है ना ਕੀ ਹੋਇਆ ਜੇ ਉਹ ਰਾਂਝਾ ਕੀ ਕਰਦਾ ਯਾਰ ਉਹ ਕਿਤੇ ਪੀ ਕੇ ਤੇ ਨਹੀਂ ਆਇਆ ਉਹ ਜੇ ਚਿੱਤ ਰਾਜ ਨਹੀਂ ਆਰਾਮ ਕਰ ਘਰੇ ਉਹ ਝਟਕਾਂ ਬਹੁਤ ਹੋ ਗਿਆ ਯਾਰ ਉਹ ਜੇ ਚਿੱਤ ਰਾਜ ਨੇ ਕੋਈ ਦਵਾ ਦਾ ਲਿਆ ਛੱਡ ਐਡਾ ਉਤਰੇ ਮਾਂ ਪਹਿਲਾਂ ਤਾਂ ਕਦੇ ਨਹੀਂ ਵਿਖਾਇਆ ਜੀ सौ जा बशीर सौ जा ओ दरवाजा तो बंद कर दो सो जा चल आँखें बंद कर सौ जा बशीर सौ जा इत्थे सौ ही नहीं रहा सौ जा बशीर तेनू रब दा वास्ता सौ जा बशीर की हाल पुत्र ओह की कर रहे हो जे एक बारी जाग गया फिर दोबारा इन्हें सोना नहीं सौ जा चल सौ जा अखा बंद कर पानी मैं दमा मैं ले लेना सौ जा चल सौ जा बशीर मैं सलामा जी आजा पुत्र शाबाश मेरा शेर पुत्र सोई ना होए तेरे चाचे दी इज्जत दा सवाल है सोई ना
ਚਾਹੀਦਾ ਤਾਂ ਨਹੀਂ। ਮੈਂ ਪੁੱਛਦਾ ਜੀ। ਬਸ਼ੀਰ ਤੂੰ ਸੌਂ ਗਿਆ ਪੁੱਤ? ਓਹੋ ਕੀ ਕਰੀ ਜਾਂਦੇ ਹੋ? ਫੜਾਓ, ਸੌਂ ਗਿਆ ਇਹ। ਮੈਂ ਇੱਥੇ ਪਾ ਲੈਣਾ ਜੀ। ਫੜਾ ਦੋ ਇੱਧਰ। ਉਹ ਸੜਾ ਦਿਓ। ਪੁੱਛ ਲਓ ਕੀ ਹੋਇਆ? ਇਹ ਤੁਸੀਂ ਕੀ ਘਟੀਆ ਹਰਕਤ ਕਰ ਰਹੇ ਹੋ ਮੋਹਤਰਮਾ? ਘਟਿਆ? ਹੁਣ ਮੈਂ ਘਟਿਆ ਹੋ ਗਈ? ਜਦੋਂ ਦਾ ਫੌਜ ਚੋਂ ਆਇਆ ਮੌਸਮ ਵਾਂਗੂ ਬਦਲ ਗਿਆ। ਮੌਸਮ? ਮੈਨੂੰ ਤੁਹਾਡੀਆਂ ਗੱਲਾਂ ਪੱਲੇ ਨਹੀਂ ਪੈ ਰਹੀਆਂ। ਪੱਲੇ ਤਾਂ ਤੂੰ ਮੇਰੇ ਪੈ ਗਿਆ ਮਾੜੇ ਟਾਈਮ 'ਚ। ਤੈਨੂੰ ਪਤਾ ਹੈ ਮੇਰਾ ਵਿਆਹ ਹੋਣ ਲੱਗਾ। ਵਿਆਹ ਹੋ ਰਿਹਾ? ਮੁਬਾਰਕਾਂ ਜੀ, ਮੁਬਾਰਕਾਂ। ਕੋਈ ਕੰਮ ਹੋਵੇ ਤਾਂ ਦੱਸਿਓ, ਜ਼ਰੂਰ ਆਵਾਂਗੇ ਜੀ। ਇਹ ਬੰਦੇ ਦਾ ਨਾ ਦਿਮਾਗ ਹਿੱਲ ਗਿਆ। ਰਾਂਝਿਆ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ। ਧੱਕੇ ਖਾ। ਇਹ ਕਿਹੜੀ ਉਮੀਦ ਲੈ ਕੇ ਆਏ ਸੀ ਮੇਰੇ ਕੋਲ? ਕਮਾਲ ਹੈ, ਹਿੰਦੁਸਤਾਨ ਵਿੱਚ ਵਧਾਈ ਵੀ ਕਬੂਲ ਨਹੀਂ ਕਰ। ਇਹਦੇ ਵਿੱਚ ਗੁੱਸੇ ਹੋਣ ਵਾਲੀ ਤਾਂ ਮੈਨੂੰ ਲੱਗਦਾ ਕੋਈ ਗੱਲ ਹੈ। ਓ ਭੈੜੀਏ ਲਾਦੇ ਪ੍ਰੀਤੋ ਇੱਥੇ ਕੀ ਕਰਨੀ ਸੀ ਓਏ? ਪ੍ਰੀਤੋ ਜੀ ਸੀ? ਨਹੀਂ, ਰਤਨ ਬਾਣੀਆਂ ਸੀ। ਹਿਸਾਬ ਕਰਨ ਆਏ ਸੀ ਮੇਰੇ ਨਾਲ। ਆਖੇ ਤੈਨੂੰ ਜਨਾਬ ਕੋਲ ਟਾਈਮ ਨਹੀਂ ਆਉਂਦਾ। ਆਖਣ ਡਿਆ ਪ੍ਰੀਤੋ ਜੀ ਸੀ। ਪਹਿਲਾਂ ਉਸ ਵਿਚਾਰੀ ਦਾ ਵਿਆਹ ਕਰਵਾ ਛੱਡਿਆ ਜੇ, ਹੁਣ ਪਛਾਣ ਨਹੀਂ ਡਿਆ। ਓਏ ਮਸਾ ਉਹਦਾ ਵਿਆਹ ਹੋਣ ਡਿਆ ਜੇ ਹੁਣ ਕੋਈ ਕਰਤੂਤ ਖਿਲਾਰੀ ਤਾਂ ਮੈਥੋਂ ਪੂਰਾ ਕੋਈ ਨਹੀਂ। ਪਤਾ ਨਹੀਂ ਫੌਜ ਕੀ ਸਿੱਖਣ ਡਿਆ। ਪਹਿਲਾਂ ਪਿਓ ਨੂੰ ਵੀ ਮੇਰੇ ਪੁੱਤ ਦਾ ਕਹਿੰਦਾ ਸੀ ਤੇ ਹੁਣ ਕੱਟੇ ਬੱਚੇ ਨੂੰ ਵੀ ਜੀ ਆਖਣ ਡਿਆ। ਜੀ ਬਾਪੂ ਜੀ ਆਪਾਂ ਪ੍ਰੀਤੋ ਜੀ ਦਾ ਵਿਆਹ ਤੜਵਾ ਦੇਣਾ। ਕਿਹਦੇ ਨਾਲ ਕਰਵਾਉਣਾ ਹੀ? ਰਾਂਝਾ ਕਰਾਏਗਾ ਨਾ। ਉਹ ਕਿਉਂ ਲੱਤਾਂ ਤਰਾਉਣ ਡਿਆ ਮੈਥੋਂ? ਪਹਿਲਾਂ ਪਿੰਡ ਮਾਇਆ ਤੈਨੂੰ ਪਿੰਡੋਂ ਕੱਢਿਆ ਹੁਣ ਮੈਨੂੰ ਕਿਉਂ ਕਢਵਾਉਣੇ ਆ? ਬਾਪੂ ਜੀ ਮੰਨ ਜੋ ਨਾ ਬਾਪੂ ਜੀ। ਉਹ ਜਦੋਂ ਤੂੰ ਜੀ ਆਖਣ ਡਿਆ ਨਾ ਮੈਂ ਤਾਂ ਜਵਾਬ ਦਿੱਤਾ ਜਾਣ ਡਿਆ। ਉਤਰਾ ਮੈਂ ਵੀ ਜਾਣ ਡਿਆ ਕਿ ਪ੍ਰੀਤੋ ਇਸ ਘਰ ਦੀ ਨੋ ਹੋ ਜਾਏ ਤਾਂ ਚੰਗਾ ਹੀ, ਪਰ ਰਿਸ਼ਤਾ ਤੋੜਨ ਤੇ ਲਵਾਉਣ ਵਾਲੀ ਗੱਲ ਇਹ ਤੂੰ ਦੇਖਣੀ ਜੇ। ਮੈਂ ਕੁਝ ਨਹੀਂ ਜੇ ਕਰਨਾ। ਅੰਦਰੋਂ ਤੇਰੇ ਨਾਲ ਹੀ ਇਹ ਰਿਸ਼ਤਾ ਜੁੜ ਜਾਏ ਤਾਂ ਹੋਰ ਵੀ ਚੰਗਾ ਹੀ। ਤੇਜੂ ਦੀ ਸਕੀਰੀ ਸਾਡੇ ਨਾਲ ਗੂੜੀ ਹੋ ਜਾਏਗੀ ਇਨਸ਼ਾਅੱਲਾ। आजा मेरे कन दातिया आजा। अपनी गल आप ही कर छड़ी। मेरी इतने पहले बहुत ही बेइज्जती हुई है। गाड़ी और नहीं करवा सकता मैं। बापू जी तुसी जी बस मेरे कोल बैठे रहना जी। ज्यादा जीजू ना करा कर तू, मैंने ऊपर ऊपर लगन है। रांझा तेज को। वाह बापू जी क्या बात है। कोई खास वाकफियत लगती है थोड़ी ना? फौज ने तमीज पम्मे सिखा छड़ी है। पर असल तेरे ओहो ने आखिर खास वाकफियत लगती है। चल नी तेज खुरे आई क्या कह रहा हैं? बाहर नाम से मैं ना लेंदी आई। रुड़ जानिया तू फेर आ गया। किसे पासे मौत नहीं पैंदी तैनू। जिंदा रह मर जाना। ओ तेरी हिम्मत कि मैं पईओ इत्थे आउण दी हां। ओ बूटा सिया ओ तैनू याद है ना पंचायत दा फैसला? साडी बेइज्जती करन च कसर रह गई सी कोई जेड़ा फेर आ गया तू? मैं बूटा सिया दे मुंह नु चुप्पा। तुसी एक बारी बैठ के इत्मीनान नाल मेरी गल ते सुनो। बैठो बैठो चल नाम सा। हाँ हुण दस वे केड़े मर्तमान दी गल करदा है? ना तेज कुरे मर्तमान थोड़ा गल करन दे। ए तां फौजी भाषा च गल करदा वा। अच्छा जे प्रीतो ਤੁਹਾਡੀ ਸਕੀ ਧੀ ਹੁੰਦੀ ਤਾਂ ਵੀ ਤੁਸੀਂ ਉਹਨਾਂ ਨਾਲ ਇਹੀ ਕੁਝ ਕਰਦੇ। ਤੁਸੀਂ ਇਹ ਸੋਚੋ ਕਿ ਉਹਨਾਂ ਦੇ ਦਿਲ ਤੇ ਕੀ ਬੀਤਰੀ ਹੋਏਗੀ ਜੇ ਅੱਜ ਪ੍ਰੀਤੋ ਜੀ ਦੇ ਮਾਂ-ਬਾਪ ਜਿਉਂਦੇ ਹੁੰਦੇ ਤਾਂ ਉਹਨਾਂ ਨਾਲੇ ਧੱਕਾ ਨਹੀਂ ਸੀ ਹੋਣਾ। ਅੱਛਾ ਜੀ। ਬਾਕੀ ਤੁਹਾਡੇ ਹੱਥ 'ਚ ਹੈ, ਤੁਸੀਂ ਸੋਚ ਲਓ। सोच लिया
ਬਈ ਪ੍ਰੀਤੋ ਦਾ ਵਿਆਹ ਤਾਂ ਛਿੰਦੇ ਨਾਲ ਹੀ ਹੋਊਗਾ। ਲਾਲਾ ਜਿਹੜਾ ਤੇਰਾ ਝੂਠ ਲੱਗਦਾ ਲਾਲਾ, ਪਰ ਇਹ ਕਾਨੂੰਨਨ ਜ਼ੁਰਮ ਹੈ। ਹਾਂ ਉਹ ਬਈ ਅੱਜ ਤੇਰੀਆਂ ਕਾਨੂੰਨ ਕਰਾਂਦੀਆਂ ਗੱਲਾਂ ਮੇਰੇ ਪੱਲੇ ਨਹੀਂ ਪੈਂਦੀਆਂ। ਬਸ ਮੈਨੂੰ ਤਾਂ ਇੰਨਾ ਪਤਾ ਹੈ ਬਈ ਪ੍ਰੀਤੋ ਦਾ ਵਿਆਹ ਮਿੱਥੇ ਤੇ ਨਹੀਂ ਹੋਊਗਾ। ਹਾਂ ਤੂੰ ਜਮਾ ਸਹੀ ਕਹਿਣਾ ਜੀ। ਪ੍ਰੀਤੋ ਦਾ ਵਿਆਹ ਮਿੱਥੇ ਦੇ ਨਹੀਂ ਹੋਊਗਾ, ਪਰ ਛਿੰਦੇ ਨਾਲ ਨਹੀਂ, ਰਾਂਝੇ ਨਾਲ। ਹਾਂ ਰਾਂਝੇ ਨਾਲ ਮਤਲਬ ਮੈਂ ਤੇਰੇ ਨਾਲ ਪੁੱਤ ਬਵਾਸ ਨਾ ਮਾਰ ਨਹੀਂ ਤੁਮ। ਕੀ ਨਹੀਂ ਤਾਂ ਮੈਂ ਹੈ, ਕੀ ਨਹੀਂ ਤਾਂ ਮੈਂ, ਅੱਜ ਮੈਨੂੰ ਦੱਸ ਹੀ ਦੇ। ਜਦੋਂ ਦੇਖੋ ਨਹੀਂ ਤਾਂ ਮੈਂ ਦੀ ਰੱਟ ਲਾਈ ਰੱਖਦਾ। ਵੇ ਆ ਮੁੰਡੇ ਨੇ ਤਾਂ ਮੇਰੀਆਂ ਅੱਖਾਂ ਖੋਲਤੀਆਂ। ਆਪਣੀ ਫੁੱਲਾਂ ਵਰਗੀ ਭਤੀਜੀ ਦਾ ਸਾਕ ਉਹ ਸੜੇ ਬੰਦੇ ਨੂੰ ਕਰਾਉਂਦਿਆਂ ਤੈਨੂੰ ਸੰਗ ਨਹੀਂ ਆਉਂਦੀ? ਓਏ ਤੂੰ ਚੁੱਪ ਕਰ। ਤੂੰ ਚੁੱਪ ਕਰ। ਖਾਖਾ ਪਾੜ ਦੂੰ ਤੇਰੀਆਂ ਅੱਜ ਮੈਂ ਬੋਲੂੰਗੀ ਤੇ ਤੂੰ ਸੁਣੇਗਾ, ਸਮਝਿਆ? ਪ੍ਰੀਤੋ ਦਾ ਵਿਆਹ ਤਾਂ ਮਿੱਥੇ ਦੇ ਨਹੀਂ ਹੋ। ਚੱਲ ਬੂਟਾ ਸਿਆ ਖਿੱਚ ਵਿਆਹ ਦੀ ਤਿਆਰੀ। ਵਿਆਹ ਮੇਰੇ ਦੀ ਜੀ? ਵੇ ਰਾਂਝੇ ਦੀ। ਅੱਛਾ ਠੀਕ ਹੈ, ਤਿਆਰੀ ਹੈ ਜੀ। ਬਾਪੂ ਜੀ ਪਰ ਕੀ ਪਰ ਓਏ ਪਰ ਕੁੱਤਰ ਤੂੰ ਜੋ ਮੁੱਕ ਰਿਹਾ ਤਾਂ ਸਾਡੀ ਪੂਰੀ ਤਿਆਰੀ ਹੈ ਜੀ। ਤੇਜ ਕਰੇ ਵਧਾਈਆਂ। ਚੰਗਾ ਸਤਿ ਸ੍ਰੀ ਅਕਾਲ। ਇਹ ਕੰਮ ਤਾਂ ਮੈਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ ਧੀਏ, ਮੈਨੂੰ ਮਾਫ ਕਰ ਦੇ। ਹੁਣ ਤਾਂ ਖੁਸ਼ ਹੈ ਨਾ? ਚੱਲ ਮੇਰੀ ਧੀ ਦਵਾ ਦਵ ਕੰਮ ਨਿਬੇੜ ਲੈ। ਮੇਰਾ ਸ਼ੇਰ ਪ੍ਰੀਤੋ ਤੇਰੇ ਲਈ ਸੂਟ ਲੈ ਕੇ ਆਇਆ ਬਾਜ਼ਾਰੋਂ, ਆ ਦੇਖ। ਲੈ ਹੁਣ ਦੱਸ ਤੂੰ ਕੀ ਜਵਾਬ ਦੇਂਗੇ ਇਹ ਜੇ ਭਗਤ ਬੰਦੇ ਨੂੰ? ਉਹ ਸ਼ਿੰਦਿਆ ਉਹ ਆ ਤੇਰੀ ਚਾਚੀ ਕਹਿੰਦੀ ਆ ਨਾ ਬਈ ਮੈਂ ਪ੍ਰੀਤੋ ਦਾ ਵਿਆਹ ਨਾ ਉਹ ਰਾਂਝੇ ਨਾਲ ਕਰੂੰਗੀ। ਲੈ ਮਾਰ ਰਿਆ ਗੱਲਾਂ। ਬੱਲੇ ਓਏ ਚਾਚੀ, ਕਮਾਲ ਹੀ ਕਰਦੀਆਂ ਤੂੰ ਤਾਂ। ਸਾਈਆਂ ਕਿਤੇ, ਵਧਾਈਆਂ ਕਿਤੇ। ਪ੍ਰੀਤੋ ਦਾ ਵਿਆਹ ਤਾਂ ਹੁਣ ਮੇਰੇ ਨਾਲ ਹੀ ਹੋਊ। ਵੇ ਤੂੰ ਚੁੱਪ ਕਰ ਜਾ ਜਨਾਨੀਆਂ ਤੋਂ ਛਿੱਤਰ ਖਾਣ ਵਾਲਿਆ। ਮੇਰਾ ਵਿਆਹ ਤਾਂ ਰਾਂਝੇ ਨਾਲ ਹੀ ਹੋਊ, ਤੇ ਜੇ ਤੂੰ ਕੋਈ ਪੁੱਠੀ ਸਿੱਧੀ ਗੱਲ ਕੀਤੀ ਨਾ ਮੂੰਹ ਭੰਦੂ ਤੇਰਾ ਮੈਂ। ਓਏ ਰਾਂਝੇ ਨਾਲ ਤਾਂ ਵਿਆਹ ਅਸਲੀ ਹੀਰ ਦਾ ਵੀ ਨਹੀਂ ਹੋਇਆ ਸੀ। ਤੂੰ ਕਿਹੜੇ ਬਾਗ ਦੀ ਮੋੜੀ ਐ? ਹੁਣ ਕੀ ਲੈਣਾ ਹੈ? ਸੂਟ ਲੈਣ ਆਇਆ, ਪੂਰੇ 25 ਰੁਪਈਆਂ ਦਾ। ਖਰਾਬ ਨਹੀਂ ਕਰਨਾ ਤੈਨੂੰ ਦੇਖੇ। ਓ ਸ਼ਿੰਦਿਆ ਤੂੰ ਮੇਰੀ ਗੱਲ ਤਾਂ ਸੁਣ। ਜੇ ਤੈਂ ਛਿੰਦੇ ਦਾ ਨਾਂ ਮੂੰਹੋਂ ਲਿਆ ਨਾ ਤੇਰਾ ਮੂੰਹ ਮੈਂ ਭੰਨੂ। ਬੜਾ ਚੁੱਪ ਕਰਕੇ। ਮੂੰਹ ਮਰ ਗਿਆ ਲੱਗਦਾ ਛਿੰਦੇ ਦਾ। ਅੰਮੀ ਇਕਬਾਲ ਮੀਆਂ ਦੇ ਤੌਰ ਤਰੀਕੇ ਕੁਝ ਬਦਲੇ ਲੱਗਦੇ ਪਏ ਨੇ। ਨਹੀਂ ਪੁੱਤਰ, ਤੈਨੂੰ ਐਵੇਂ ਹੀ ਲੱਗਦਾ ਹੈ। ਪੁੱਤਰ ਉਹਦੀ ਡਿਊਟੀ ਬਹੁਤ ਸਖਤ ਹੈ। ਫਾਤਮਾ आई जी। फायजा हाँ जी। आ सब्जी कट दिती है ते तू धो के चढ़ा दे, मैं आउनी हुणे। जी अम्मी। हैजा हाय अल्लाह, जे किसे वेख लिया ते ਛੱਡ ਦੋ। ਉਹ ਵੇਖ ਲੈਣ ਦੋ ਜਿਹਨੇ ਵੇਖਣਾ ਜੇ। ਕਿਸੇ ਗੈਰ ਦਾ ਹੱਥ ਥੋੜੀ ਫੜਿਆ ਜੇ, ਆਪਣੀ ਹੋਣ ਵਾਲੀ ਬੇਗਮ ਦਾ ਹੱਥ ਫੜਿਆ ਜੇ। ਜੇ ਭਾਈ ਜਾਨ ਨੇ ਵੇਖ ਲਿਆ ਗੁੱਸੇ ਹੋਣਾ। ਉਹ ਵੇਖ ਲੈਣ ਦੇ। ਹਾਏ ਅੱਲਾ। ਤੇਰੀ ਉਹ ਭੈਣ ਨੂੰ ਤੇਰੀ ਹੱਥ ਕਿਧਰ ਮੇਰੀ ਛੱਡੋ ਉਸਨੂੰ। ਤੇਰੀ ਭੈਣ ਤੋਂ ਮੇਰੀ ਭੈਣ ਨੂੰ ਨਿੱਕੀ ਗੁਸਤਾਖੀ ਹੈ ਇਕਬਾਲ। ਹੱਥ ਲਾਇਆ ਨਹੀਂ ਮੇਰੀ ਭੈਣ ਨੂੰ। ਫੇਰ ਕੀ ਹੋਇਆ? ਉਹ ਫੈਜ਼ਾ ਦਾ ਹੋਣ ਵਾਲਾ ਸ਼ੌਹਰ ਹੈ। ਸ਼ੌਹਰ ਹੋਊਗਾ ਆਪਣੇ ਘਰੇ ਹੋਊਗਾ। ਹੱਥ ਤਾਂ ਫੜਦਾ ਜਿਵੇਂ ਦੇ ਹੋਣ ਵਾਲਾ ਘਰ ਵਾਲਾ ਹੁੰਦਾ ਇਹ। ਉਹਦੇ ਹੋਣ ਵਾਲਾ ਘਰ ਵਾਲਾ ਹੀ ਆ ਉਹ। ਘਰ ਵਾਲੀ ਹੈ। ਘਰ ਵਾਲਾ ਹੈ? ਹਾਂ ਭਾਜੀ ਸੜ ਤੇ ਲੱਗੀ ਜੇ। ਚੱਲ ਮੈਂ ਜਰਾ ਕੰਮ ਜਾ ਕੇ ਆਇਆ। ਹਾਂ ਤੁਹਾਡੀ ਭੈਣ ਨੂੰ ਪਰੌਣਾ ਹੀ ਕੁੱਟਦਾ ਸੀਗਾ।
की कहने आ जा लाओ सीधे के ओए इन्ना भार चक के खलियां पवाएगा उत्ते रख छड़ आ जा शाबाश तेरे ਹੁਣੇ ਮਿਲੀ ਖਬਰ ਅਨੁਸਾਰ ਪਾਕਿਸਤਾਨ ਵੱਲੋਂ ਘੁਸਪੈਠ ਕਰ ਰਹੇ 3 ਘੁਸਪੈਠੀਆਂ ਨੂੰ ਮੌਕੇ ਤੇ ਮਾਰ ਦਿੱਤਾ ਗਿਆ ਹੈ। ਹੋਰ ਘੁਸਪੈਠੀਆਂ ਦੇ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਕਿਸੇ ਵੀ ਘੁਸਪੈਠੀ ਨੂੰ ਦੇਖ ਕੇ ਤੁਰੰਤ ਗੋਲੀ ਮਾਰਨ ਦੇ ਹੁਕਮ ਜਾਰੀ ਕੀਤੇ ਨੇ। ਨਾ ਪੁੱਤ ਸ਼ਿੰਦਿਆ ਐ ਨਹੀਂ ਬੋਲੀਦਾ ਪ੍ਰੀਤੋ ਦਾ ਵਿਆਹ ਤਾਂ ਤੇਰੇ ਨਾਲੇ ਹੋਊਗਾ। ਹਾਂ ਇਹ ਤਾਂ ਸਭ ਦਲਾਸੇ ਨੇ ਚਾਚਾ। ਚਾਚੀ ਨੇ ਤਾਂ ਰਾਂਝੇ ਨੂੰ ਕਹਿ ਵੀ ਦਿੱਤਾ ਵੀ ਜਨ ਲੈ ਕੇ ਆ ਜਾ। ਤੇ ਜਨ ਪਰ ਸ਼ਿੰਦਿਆ ਬਰਾਤ ਤਾਂ ਹੋਊਗੀ ਨਾ ਜੇ ਰਾਂਝਾ ਬਚੂਗਾ। ਹੈ ਕੀ ਮਤਲਬ? मतलब ये कि रांझे नू बढ़ियाऊंगा मैं। हाँ। शराब भी मैं पिलाऊंगा। तू कुछ नहीं करना। पैग भी मैं पिलाऊंगा तू कुछ नहीं करना। चली भी मैं करूंगा तू कुछ नहीं करना। बस तू था ना गंडासा लेके उधर काटा ला दे। इन्ना ही काम है। ਚਾਚਾ ਤੂੰ ਬਜ਼ੁਰਗ ਹੋ ਗਿਆ ਹੁਣ ਐਨੇ ਕੰਮ ਕਰਦਾ ਚੰਗਾ ਲੱਗੇਗਾ? ਐਨੇ ਔਖੇ ਔਖੇ ਕੰਮ ਮੈਂ ਕਰੂੰਗਾ। ਬਸ ਤੂੰ ਇੱਕ ਛੋਟਾ ਜਿਹਾ ਕੰਮ ਗਾਟਾ ਲਾਉਣ ਵਾਲਾ ਕਰ। ठीक है ठीक है चल फिर खिंच पैगा। ਬੜਾ ਵੀ ਹੈ ਰਾਂਝਿਆ ਵਿਆਹ ਦੇ ਚਾਅ 'ਚ ਨੀਂਦ ਹੀ ਨਹੀਂ ਆਉਂਦੀ। ਨਹੀਂ ਉਹ ਮੈਨੂੰ ਘਬਰਾਹਟ ਜੀ ਹੋ ਰਹੀ ਸੀ ਤਾਂ। ਅੱਛਾ ਅੱਛਾ ਆ ਵਿਆਹ ਤੋਂ ਪਹਿਲਾਂ ਘਬਰਾਹਟ ਜੀ ਹੋ ਹੀ ਜਾਂਦੀ ਹੈ। ਨਹੀਂ ਨਹੀਂ ਐਸੀ ਗੱਲ ਨਹੀਂ ਹੈ। ਓਏ ਹੋਰ ਕੈਸੀ ਗੱਲ ਹੈ? ਭਰਾ ਆਪਾਂ ਇੱਕ ਦੂਜੇ ਦੇ ਦਿਲਾਂ ਦੀਆਂ ਜਾਣਦੇ ਆ। ਤੂੰ ਐ ਕਰ ਆ ਚੱਕ ਇਹਦੀਆਂ ਭਰ 2 ਘੁੱਟਾਂ ਫਿਰ ਤੇਰੀ ਘਬਰਾਹਟ ਜੀ ਜੇ ਨਾ ਦਿੱਲੀ ਤੋਂ ਬੰਬੇ ਪਹੁੰਚੀ ਤਾਂ ਕਹੀਂ। ਮੈਂ ਪੀਂਦਾ ਨਹੀਂ। ਹੈ ਰਾਂਝਾ ਦਾਰੂ ਨੂੰ ਨਾ ਕਰੇ ਹੈ ਗੱਲ ਹਜਮ ਨਹੀਂ ਹੋ ਰਹੀ। ਓਏ ਕੌਣ ਨਹੀਂ ਜਾਣਦਾ ਪਿੰਡ 'ਚ ਆਪਣੀ ਯਾਰੀ ਨੂੰ। ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਲੋਂ ਟੁੱਟਦੀ। ਬੜਾ ਵੀ ਹੈ ਲੱਗਦਾ ਹੈ ਰਾਂਝਾ ਭਾਈਜਾਨ ਦੇ ਖਾਸ ਦੋਸਤ ਨੇ। ਕਿਉਂ ਨਾ ਮੈਂ ਇਹਨਾਂ ਨਾਲ ਹੀ ਗੱਲ ਕਰ ਲਾਂ। ਓਏ ਰਾਂਝਾ ਕਿਵੇਂ ਸੋਨੀ ਹੋ ਗਿਆ? ਰਾਂਝਾ ਨਹੀਂ ਭਾਈਜਾਨ ਅਸੀਂ ਦੋਵੇਂ ਹਮਸ਼ਕਲ। ਜੇ ਕਿਤੇ ਪ੍ਰੀਤੋ ਦਾ ਵਿਆਹ ਮੇਰੇ ਨਾਲ ਹੋ ਗਿਆ ਬਹੁਤ ਗਲਤ ਹੋ ਜਾਏਗਾ। ਤੂੰ ਫਿਕਰ ਨਾ ਕਰ ਪ੍ਰੀਤੋ ਦਾ ਵਿਆਹ ਨਹੀਂ ਤੇਰੇ ਨਾਲ ਹੋਣ ਦਿੰਦੇ। ਉਹ ਤੂੰ ਰਾਂਝੇ ਦਾ ਭਰਾ ਨਹੀਂ ਛਿੰਦੇ ਦਾ ਵੀ ਭਰਾ ਹੈ। ਤੇਰਾ ਕੋਈ ਇੱਥੇ ਬਾਲ ਬਿੰਗਾ ਨਹੀਂ ਕਰ ਸਕਦਾ। ਜਾ ਐਸ਼ ਕਰ ਛਿੰਦੇ ਦੇ ਸਿਰ ਤੇ ਐਸ਼। ਜਾ ਸੌਂ ਜਾ ਸਿਰ ਥੱਲੇ ਬਾਂਹ ਰੱਖ ਕੇ ਆਰਾਮ ਨਾਲ। जनाब इकबाल अहमद साहब ते घर गए ने छुट्टी लेके। पर साडे ख्याल नाल तो इकबाल अहमद साहब ने छुट्टी दी कोई अर्जी नहीं दी। जनाब वो जल्दी च असीं तां करके अर्जी नहीं दे सके। सलीम जी जनाब।
फौरन मुतल्लिक पुलिस स्टेशन में इत्तला करो जी कि इकबाल अहमद को अरेस्ट करके हेडक्वार्टर्स पेश करन। जी जनाब। ਆਖਰ ਤੂੰ ਮੈਨੂੰ ਪਛਾਣ ਹੀ ਲਿਆ ਮਾਂ। ਆਪਣੇ ਕੋਨ ਕਿਵੇਂ ਨਾ ਪਛਾਣਾ ਪੁੱਤਰ। ਸਭ ਕੁਝ ਅੱਖਾਂ ਦੇ ਸਾਹਮਣੇ ਆ ਕੇ ਮੇਰੇ ਦੇਸ਼ ਦੀ ਵੰਡ ਵੇਲੇ ਲੱਖਾਂ ਲੋਕ ਅਫਰਾ ਤਫਰੀ ਦੇ ਆਲਮ ਵਿੱਚ ਆਪਣਿਆਂ ਤੋਂ ਵਿਛੜੇ। ਮੈਂ ਅਪਾਗਣ ਵੀ। ਮੈਂ ਤੇ ਫੈਜ਼ਾ ਦੇ ਅੱਬੂ ਨੇ ਤੁਹਾਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਕੀ ਬੀਤੀ ਕਿਵੇਂ ਦੱਸਾਂ। ਢਿੱਡ ਪਾੜਿਆ ਰੱਤ ਨਿਕਲਦੀ ਹੈ ਪੁੱਤਰਾ। ਇਕਬਾਲ ਦੀ ਖਾਤਰ ਮੈਨੂੰ ਫੈਜ਼ਾ ਦੇ ਅੱਬੂ ਨਾਲ ਨਿਕਾਹ ਕਰਨਾ ਪਿਆ। ਪੁੱਤਰ ਮੇਰੇ ਨਾਲ ਵਾਅਦਾ ਕਰ ਕਿ ਇਸ ਗੱਲ ਦੀ ਪਾਪ ਤੋਂ ਕਿਸੇ ਕੋਲ ਨਹੀਂ ਕੱਢੇਗਾ। ਕਿਸੇ ਕੋਲ ਵੀ ਨਹੀਂ। ਬੇਫਿਕਰ ਹੋ ਜਾ ਮਾਂ। ਉਹ ਖੜ ਜਾ। ਬੱਕਰੀ ਉਹ ਲੈਣੀ ਜਿਹੜੀ ਕਹਿਦਾ ਵੜਦੀ ਏ। ਸਾਰੇ ਨਹੀਂ ਜਾਣਾ ਸੱਸ ਵਾਲ ਹੀ ਲੜਦੀ ਏ। ਏ ਚੱਕ ਲਓ ਜੀ। ਉਹੀ ਕਹੀ ਜਾਂਦੇ ਨੇ ਹਿੰਦੁਸਤਾਨ ਪਾਕਿਸਤਾਨ। ਇਹ ਤਾਂ ਬੱਕਰੀਆਂ ਵੀ ਉਹੋ ਜਿਹੀਆਂ ਨੇ। ਏ ਭਾਈਜਾਨ। ਹਾਂਜੀ ਵੀਰੇ। ਇਕਬਾਲ ਅਹਿਮਦ ਦਾ ਘਰ ਕਿਹੜਾ? ਇਕਬਾਲ ਅਹਿਮਦ ਮੈਂ ਪੁੱਛ ਗਿਆ ਨਾ। ਹੋਰੀ ਫੜੋ ਇਹਨੂੰ। ਉਹ ਖਲੋ ਜਾ, ਉਹ ਖਲੋ ਜਾ, ਖਲੋ ਜਾ, ਉਹ ਖਲੋ ਜਾ, ਉਹ ਖਲੋ ਜਾ। ਉਹ ਕਿੱਧਰ ਭੱਜਦਾ? ਜਨਾਬ ਮੇਰੀ ਗਾੜੀਆਂ ਘੁੰਮਣ ਗਈ। ਕਿੱਥੇ ਜਾਏਗਾ? ਹੋਮੀ ਜਾਨ, ਹੋਮੀ ਉਹ ਇਕਬਾਲ ਭਾਈ ਜਾਨ ਨੂੰ ਪੁਲਿਸ ਫੜ ਕੇ ਲੈ ਕੇ ਜਾ ਰਹੀ ਜੇ। या अल्लाह, लगता पुलिस तो सारा कुछ पता चल गया। साजिद कुछ कर, मैं तेनू सच्चाई दसदी हां। सच्चाई? केड़ी सच्चाई अम्मी जान? साजिद इकबाल नहीं रांझा है। तुसी फिक्र ना करो अम्मी जान, मैं करना कुछ। अच्छा तो फिर वो हिंदुस्तानी है। ਉਹ ਇਹਨੂੰ ਲਾ ਛੱਡੋ ਤਲੇ ਟੁਕੜਾਂਗੇ। ਚੱਲ ਚੱਲ। ਆਓ ਦੇਖਦੇ ਪਿਓਗੇ ਕੀ ਕਰਦਾ ਪਿਆ ਹੈ। ਚੱਲ जनाब आ घुसपैठिया ने तो बड़ा ही लहू पीता होया है। ਬਿਲਕੁਲ ਦਰੁਸਤ ਫਰਮਾਇਆ। ਕੱਲ ਇੱਕ ਬੰਦਾ ਫੜਿਆ। अच्छा जी। ਲਿਬਾਸ ਤਾਂ ਆਪਣੇ ਵਾਲਾ ਹੀ, ਜਦੋਂ ਕੱਪੜੇ ਲਵਾਏ ਤਾਂ ਨਿਕਲਿਆ ਹਿੰਦੁਸਤਾਨੀ। फिर जनाब? ਫੇਰ ਕੀ,
ਚੁੱਕ ਲਿਆ ਪਟਾ, ਫੇਰਿਆ, ਕੀਤੀ ਸੇਵਾ ਪੂਰੀ। ਸਤਿ ਸ਼੍ਰੀ ਅਕਾਲ ਲੇਕਮ ਜੀਜਾ ਜੀ। ਜਨਾਬ ਜਨਾਬ, ਜਿਹਨੂੰ ਤੁਸੀਂ ਭਗੌੜਾ ਫੌਜੀ ਸਮਝ ਕੇ ਫੜਿਆ ਹੋਇਆ ਹੈ ਨਾ, ਉਹ ਆਪਣੇ ਮੁਲਕ ਦਾ ਨਹੀਂ, ਹਿੰਦੁਸਤਾਨ ਮੁਲਕ ਦਾ ਸਿਪਾਹੀ ਰਾਂਝਾ ਜੇ। ਇਹਦੀ ਤੇ ਇਕਬਾਲ ਦੀ ਸ਼ਕਲ ਇੱਕੋ ਜਿਹੀ ਜੇ, ਹੂ ਬਹੂ। ਇਹਦਾ ਮਤਲਬ ਇਹ ਪਾਕਿਸਤਾਨੀ ਨਹੀਂ, ਇਹ ਹਿੰਦੁਸਤਾਨੀ ਹੈ। ਹਾਂ ਫੜੋ ਬਚ ਗਿਆ, ਫੜੋ ਇਹਨੂੰ। ਹੋ ਗਈ ਮੇਰੀ ਧੀ ਤਿਆਰ? ਹਾਂ ਤਾਈ। ਚਲੋ ਭਾਈ, ਨੰਦਾ ਤੇ ਲੈ ਕੇ ਚਲੋ ਫਿਰ। ਚਲੋ ਚਲੋ। ਬੰਦ ਕਰੋ ਇਹ ਢੋਲ ਧਮਾਕਾ। ਉਹ ਸਾਰਾ ਦਿਨ ਇਹੀ ਕੰਮ ਕਰੀ ਜਾਣਾ। ਉਹ ਨੰਦਾ ਦਾ ਟਾਈਮ ਹੋ ਗਿਆ, ਪਹਿਲਾਂ ਨੰਦ ਕਰਾ ਲਓ। ਚਲੋ ਭਾਈ ਨੰਦਾ ਦਾ ਟਾਈਮ ਹੋ ਗਿਆ। ਲੈ ਬਈ ਆ ਗਿਆ ਮੇਰਾ ਸਿੱਧਾ ਸ਼ੇਰ। ਓਏ ਰੁਕੋ ਓਏ, ਬੜਾ ਵੀ ਹੈ ਚੱਲਿਆ ਸੀ ਪ੍ਰੀਤੋ ਨਾਲ ਆਨੰਦ ਪੜਾਉਣ। ਪ੍ਰੀਤੋ ਤਾਂ ਛਿੰਦੇ ਦੀ ਮੰਗ ਹੈ। ਆ ਥਾਣੇਦਾਰ ਸਾਹਿਬ ਦੱਸੇ ਇਹਨੂੰ ਮਾੜਾ ਜਾ। ਇਹ ਮੁੰਡੇ ਨੂੰ ਫੌਰਨ ਗ੍ਰਿਫਤਾਰ ਕਰਨਾ ਪਊਗਾ। ਇਹ ਮੁੰਡਾ ਪਾਕਿਸਤਾਨੀ ਆ। ਇੱਕ ਮਿੰਟ, ਮੈਂ ਤੁਹਾਨੂੰ ਦੱਸਦਾ। ਉਹ ਗੱਲ ਐਦਾਂ ਕਿ ਬਚ ਗਿਆ। ਜਲਦੀ ਚਲੋ ਰਾਂਝਾ। ਸਾਰੇ ਪਾਸੋਂ ਘੇਰਾ ਪਾ ਲਓ, ਬਚ ਕੇ ਨਾ ਜਾਵੇ। ਉਹ ਖਲੋ ਜਾ। ਕਿੱਧਰ ਭੱਜਦਾ? ਓਏ ਪਿੱਛੇ ਮੁੜਿਆ, ਓਏ ਗੋਲੀ ਮਾਰ ਦੇਂਗੇ ਤੇਰੇ। ਬਾਈ ਜੀ ਰਾਂਝੇ ਤੋਂ ਠੀਕ ਹੈ। ਇਹਨਾਂ ਦੋਨਾਂ ਮੁਲਕਾਂ ਨੇ ਰਲ ਕੇ ਆਪਾਂ ਨੂੰ ਗੱਦਾਰ ਸਾਬਿਤ ਕਰ ਦੇਣਾ। ਉਹ ਸਰਹੱਦਾਂ ਤੁਸੀਂ ਪਾਈਆਂ, ਦੁਸ਼ਮਣ ਸਾਨੂੰ ਬਣਾਤਾ। ਉਹ ਸਾਡੀਆਂ ਤਾਂ ਉਦੋਂ ਅੱਖਾਂ ਵੀ ਨਹੀਂ ਸੀ ਖੁੱਲੀਆਂ ਜਦੋਂ ਤਾਂ ਸਾਨੂੰ ਵੈਰੀ ਬਣਾਤਾ ਇੱਕ ਦੂਜੇ ਨੂੰ। ਇੱਕੋ ਮਾਂ ਦੇ ਜਾਏ ਹਿੰਦੁਸਤਾਨੀ ਔਰ ਪਾਕਿਸਤਾਨੀ ਬਣਾਤੇ। ਦੋਨਾਂ ਦੇ ਹੱਥਾਂ 'ਚ ਬੰਦੂਕਾਂ ਫੜਾ ਦਿੱਤੀਆਂ। ਹੁਣ ਕੌਣ ਕਿਹਨੂੰ ਮਾਰੇ? ਭਰਾ ਭਰਾ ਨੂੰ ਮਾਰੇ ਜਾਂ ਦੁਸ਼ਮਣ ਦੁਸ਼ਮਣ ਨੂੰ ਮਾਰੇ? ਰਾਂਝੇ, ਮੈਨੂੰ ਲੱਗਦਾ ਜਿਉਂਦੇ ਜੀ ਇਹਨਾਂ ਨੇ ਆਪਾਂ ਨੂੰ ਇਕੱਠੇ ਨਹੀਂ ਹੋਣ ਦੇਣਾ, ਪਰ ਇਹ ਸਾਨੂੰ ਇਕੱਠਿਆਂ ਨੂੰ ਮਰਨ ਤੋਂ ਤਾਂ ਨਹੀਂ ਰੋਕ ਸਕਦੇ ਨਾ। ਰੱਬ ਵਰਗੀ ਮਾਂ ਦੀ ਗੋਦੀ 'ਚ ਸਿਰ ਰੱਖ ਕੇ ਸੌਂ ਲਿਆ। ਹੁਣ ਮਰਨ ਦਾ ਕੋਈ ਡਰ ਨਹੀਂ। ਚਲੋ ਜਿਉਂਦੇ ਜੀ ਆਪਾਂ ਨੂੰ ਤਾਂ ਮਿਲ ਲਿਆ। ਮੌਤ ਦਾ ਖੌਫ ਤਾਂ ਹੁਣ ਮੈਨੂੰ ਵੀ ਨਹੀਂ।